मैं राजकरणवीर सिंह ते मेरे नाल जुड़ चुके ने इस टाइम हरजोत सिंह खालसा जी। हरजोत सिंह जी, जी आइਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਦੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 3 ਤਰੀਕ ਆ, ਦਿਨ ਵੀਰਵਾਰ ਆ। ਜੂਨ ਦੀ 2 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਸੋ ਬਿਲਕੁਲ ਹਰ ਵੀਰਵਾਰ ਨੂੰ ਆਪਾਂ ਜਿਹੜਾ ਜੀ ਗੱਲਬਾਤ ਕਰਦੇ ਹੁੰਦੇ ਆ ਟਰੱਕਿੰਗ ਇੰਡਸਟਰੀ ਦੇ ਬਾਰੇ, ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ, ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575, 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪੂਰਾ ਹਫਤਾ ਘੱਲੂ ਘਰਾ ਹਫਤਾ ਚੱਲ ਰਿਹਾ। ਜੂਨ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਸੀ, ਉਸਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹੋਰ 38 ਗੁਰਦੁਆਰਿਆਂ ਤੇ ਹਮਲਾ ਕੀਤਾ। ਤੇ ਅੱਜ ਦਾ ਦਿਨ ਜੋ ਜੂਨ 2 ਦਾ ਆ, ਉਸ ਦਿਨ 3 ਲੱਖ ਦੇ ਕਰੀਬ ਕਹਿੰਦੇ ਪਈ ਫੌਜੀ ਜਿਹੜੇ ਆ, ਚਾਹੇ ਉਹ CRPF ਦੇ, BSF ਦੇ, ਆਰਮੀ ਦੇ, ਉਹ ਸਾਰੇ ਆਲ ਓਵਰ ਪੰਜਾਬ 'ਚ ਲਾ ਦਿੱਤੇ ਸੀ। ਤੇ ਪੰਜਾਬ ਦੇ ਵਿੱਚ ਸਾਰਾ ਕੁਛ ਟ੍ਰਾਂਜ਼ਿਟ ਜੋ ਸੀ ਉਹ ਕੱਟ ਆਫ ਕਰ ਦਿੱਤਾ ਸੀ। ਜਿੰਨੇ ਵੀ ਫੋਰਨ ਜਰਨਲਿਸਟ ਸੀਗੇ ਉਹਨਾਂ ਨੂੰ ਬਾਹਰ ਪੰਜਾਬ ਤੋਂ ਕੱਢ ਦਿੱਤਾ ਗਿਆ। ਤੇ ਕਈ ਜਿਹੜੇ ਡਿਸਟ੍ਰਿਕਟ ਆ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਉਹਨਾਂ ਦੇ ਵਿੱਚ ਬਿਜਲੀ ਵੀ ਕੱਟ ਕਰ ਦਿੱਤੀ ਗਈ। ਜਿਹੜੀ ਇੰਡੀਆ ਦੀ ਗਵਰਨਮੈਂਟ ਸੀ, ਉਹਨਾਂ ਨੇ ਇਹ ਕਿਹਾ ਵੀ ਬਿਜਲੀ ਕੱਟ ਕਰ ਦਿਓ ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੀ ਕਮਿਊਨੀਕੇਸ਼ਨ ਆ ਉਹ ਪੰਜਾਬ ਤੋਂ ਬਾਹਰ ਨਾ ਜਾ ਸਕੇ। ਬਿਲਕੁਲ। ਸੋ ਅਸੀਂ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਹ ਸਾਰਾ ਕੁਛ ਆਪਣੇ ਪਿੰਡੇ ਦੇ ਉੱਤੇ ਚੱਲਿਆ, ਆਪਣੀਆਂ ਜਾਨਾਂ ਜਿਹੜੀਆਂ ਇਸ ਦੇ ਵਿੱਚ ਨਿਸ਼ਾਵਰ ਜਿਹੜੀਆਂ ਉਹ ਕੀਤੀਆਂ। ਤੇ ਅੱਜ ਦੇ ਸਾਂਝੀ ਸੱਥ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਹੋਵੇਗੀ, ਤੇ ਤੁਸੀਂ ਵੀ ਆਪਣੀਆਂ ਟਿੱਪਣੀਆਂ ਉਦੋਂ ਉਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕੋਗੇ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਤੁਸੀਂ ਕਰ ਸਕੋਗੇ। ਸੋ ਹੁਣ ਜੇ ਹਰਜੋਤ ਸਿੰਘ ਜੀ ਆਪਾਂ ਅੱਜ ਦੀਆਂ ਜਿਹੜੇ ਮਸਲਿਆਂ ਦੇ ਵੱਲ ਨੂੰ ਜਿਹੜਾ ਉਹ ਆਈਏ, ਟਰੱਕਿੰਗ ਵੱਲ ਚੱਲੀਏ ਰਮਨ ਜੀ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰਦੇ ਜਾਈਏ, ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਇੱਕ ਡਿਸਕਸ ਕੀਤਾ ਸੀ ਵੀ ਟੈਕਸਸ ਦੀ ਕੰਪਨੀ JPL ਲੌਜਿਸਟਿਕ ਕਰਕੇ FMCSA ਨੇ ਬੰਦ ਕੀਤੀ ਸੀ, ਕਿਉਂਕਿ ਇੰਨੀਆਂ ਜ਼ਿਆਦਾ ਵਾਇਲੇਸ਼ਨਸ ਕੀਤੀਆਂ ਸੀਆਂ। ਸੋ ਇਸ ਗੁਜਰਾਤੀ ਮੂਲ ਦੇ CEO ਨੇ ਉਹ ਸੇਮ ਕੰਪਨੀ ਹੋਰ ਕਿਸੇ ਨਾਮ ਦੇ ਉੱਤੇ ਸ਼ੁਰੂ ਕਰ ਦਿੱਤੀ, ਤੇ ਹੁਣ ਦੁਬਾਰਾ ਕੀ ਫਿਰ FMCSA ਨੇ ਉਸ ਕੰਪਨੀ ਨੂੰ ਆਰਡਰ ਕੀਤਾ ਆ ਬੰਦ ਕਰਨ ਦੇ ਲਈ। ਸੋ ਇਹ ਦੇਖੋ ਵੀ ਹਜੇ ਕੁਛ ਹਫ਼ਤੇ ਪਹਿਲਾਂ ਬੰਦ ਕੀਤੀ ਸੀ, ਤੇ ਉਹ ਤੋਂ ਬਾਅਦ ਮਈ 2022 ਚ ਬੰਦ ਕੀਤੀ ਸੀ, ਤੇ ਹੁਣ ਦੁਬਾਰਾ ਕੀ ਫਿਰ ਉਸਨੇ ਡਿਫਰੈਂਟ ਨਾਂ ਦੇ ਅੰਡਰ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਸੀ। ਬਿਲਕੁਲ ਜੀ, ਬਿਲਕੁਲ। ਹਰਜੋਤ ਜੀ, ਇਹ ਚੀਜ਼ ਆਪਣੇ ਇਕੱਲੇ ਗੁਜਰਾਤੀ ਉਹਨਾਂ ਦੇ ਵਿੱਚ ਨਹੀਂ, ਪੰਜਾਬੀਆਂ 'ਚ ਤੇ ਦੂਜਿਆਂ 'ਚ ਵੀ ਇਹ ਗੱਲਾਂ ਹੈਗੀਆਂ। ਜਿੰਨੇ ਵੀ ਬੰਦੇ ਇਹ ਚੀਜ਼ਾਂ ਸ਼ੁਰੂ ਕਰਦੇ, ਏਦਾਂ ਪ੍ਰੋਬਲਮਾਂ ਪੈਂਦੀਆਂ, ਉਹ ਫਿਰ ਭੱਜ ਕੇ ਦੂਜੀ ਕੰਪਨੀ ਜਿਹੜੀ ਖੋਲ੍ਹਣ ਦੀ ਕੋਸ਼ਿਸ਼ ਕਰ ਲੈਂਦੇ ਆ, ਕਿਉਂਕਿ ਇਕੁਇਪਮੈਂਟ ਉਹਨਾਂ ਦਾ ਹੁੰਦਾ, ਸਾਰਾ ਕੁਛ ਉਹਨਾਂ ਦਾ ਕੋਲ ਹੁੰਦਾ ਆ। ਸੋ
ਕਰ ਤਾਂ ਕੁਛ ਸਕਦੇ ਨਹੀਂ ਉਹਨੂੰ, ਹੁਣ ਇੰਨੀ ਜਲਦੀ ਵਿਕ ਨਹੀਂ ਸਕਦਾ, ਇੰਨੀ ਜਲਦੀ ਕੁਛ ਨਹੀਂ ਹੋ ਸਕਦਾ। ਸੋ ਬੇਸਿਕਲੀ ਤਾਂ ਜੇ ਇਦਾਂ ਦਾ ਮਾਹੌਲ ਆ ਜਾਂਦਾ ਤਾਂ ਸਿੱਧਾ ਬੈਂਕਰਪਸੀ ਦਾ ਰਾਊਟ ਹੈਗਾ ਆ, ਜੇ ਤੁਹਾਡੇ ਕੋਲ ਇਕਵਿਪਮੈਂਟ ਜ਼ਿਆਦਾ ਆ, ਕਿਉਂਕਿ ਇਕਵਿਪਮੈਂਟ ਇੰਨੀ ਜਲਦੀ ਟ੍ਰਾਂਸਫਰ ਵੀ ਨਹੀਂ ਹੁੰਦਾ ਦੂਜੀ ਕੰਪਨੀ ਤੇ। ਆਪਣੀ ਇੱਕ ਕੰਪਨੀ ਜਿਹੜੀ ਆ ਮੇਰੇ ਖਿਆਲ 2 ਸਾਲ ਹੋ ਗਿਆ, ਆਈ ਥਿੰਕ 19 ਦੀ ਗੱਲ ਹੈਗੀ ਆ, ਜੀ ਉਹ ਜਾਰਜੀਆ ਦੇ ਵਿੱਚ ਇਦਾਂ ਹੀ ਬੰਦ ਕੀਤੀ ਸੀ। ਆਲਮੋਸਟ ਉਹਦੇ 40 ਦੇ ਕਰੀਬ ਟਰੱਕ ਸੀ, ਆਪਣੇ ਪੰਜਾਬੀਆਂ ਦੀ ਸੀ। ਸੋ ਉਹ ਜਿਹੜੀ ਕੰਪਨੀ ਸੀਗੀ ਉਹਦੇ ਵਿੱਚ ਉਹਨਾਂ ਨੂੰ ਬਹੁਤ ਔਖਾ ਹੋ ਗਿਆ ਸੀਗਾ ਸਾਰਾ ਕੁਛ ਟ੍ਰਾਂਸਫਰ ਕਰਨਾ, ਇੱਧਰ ਉੱਧਰ ਕਰਨਾ, ਕਿਉਂਕਿ ਜਿਹੜਾ ਮੌਕੇ ਤੇ ਮੁੜ ਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰਨੀ ਹੁੰਦੀਆਂ। ਸੋ ਬਿਹਤਰੀ ਇਸੇ 'ਚ ਹੀ ਹੈ ਕਿ ਗਲਤ ਕੰਮ ਨਾ ਕੀਤਾ ਜਾਵੇ, ਤੇ ਜੇ ਗਲਤ ਕੰਮ ਹੋ ਵੀ ਜਾਂਦਾ ਆ ਤੇ ਜਿਹੜੀ FMCSA ਆ ਜਾਂ DOT ਆ, ਉਹ ਤੁਹਾਨੂੰ ਉਸ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਦਿੰਦੀ ਹੈ, ਟਾਈਮ ਦਿੰਦੀ ਹੈ। 60 ਡੇਜ਼ 90 ਡੇਜ਼ ਤੁਹਾਨੂੰ ਟਾਈਮ ਦਿੱਤਾ ਜਾਂਦਾ। ਜੇ ਤੁਸੀਂ ਉਹਦੇ ਵਿੱਚ ਜਿਹੜੀ ਆਪਣੀ ਪਲਾਨ ਦਿੱਤੀ ਹੈ ਉਹਨਾਂ ਨੂੰ ਕਿ ਮੈਂ ਆਪਣੇ ਸੁਧਾਰ ਦੀ ਪਲਾਨ ਹੈ, ਮੇਰੀ ਮਨਸ਼ਾ ਆ, ਮੈਂ ਆਪਣੇ ਆਪ ਦਾ ਸੁਧਾਰ ਕਰਨਾ ਚਾਹੁੰਦਾ ਹਾਂ, ਤੁਸੀਂ ਸਬਮਿਟ ਕਰਦੇ ਆ, ਰਿਟਨ ਪਲਾਨ ਸਬਮਿਟ ਕਰਦੇ ਆ, ਪਰ ਡੈਫੀਨੇਟਲੀ ਉਹ ਰਿਟਨ ਪਲਾਨ ਦੇ ਉੱਤੇ ਜਿਹੜਾ ਆ ਉਹ FMCSA ਜਾਂ DOT ਜਿਹੜੀ ਆ ਉਹ ਕੜੀ ਨਜ਼ਰ ਰੱਖਦੇ ਆ, ਬਟ ਟਾਈਮ ਟੂ ਟਾਈਮ ਚੈੱਕ ਕਰਦੇ ਆ ਕਿ ਤੁਸੀਂ ਉਹ ਪਲਾਨ ਦੇ ਉੱਤੇ ਚੱਲ ਰਹੇ ਕਿ ਨਹੀਂ ਚੱਲ ਰਹੇ। ਜੇ ਤੁਸੀਂ ਉਸ ਪਲਾਨ ਦੇ ਉੱਤੇ ਚੱਲਦੇ ਆਪਣੀ ਗਲਤੀ ਸੁਧਾਰਦੇ ਆ ਤੇ ਉਹ ਸੁਧਰ ਸਕਦੀ ਹੈ, ਹੋ ਸਕਦਾ ਠੀਕ ਹੋ ਸਕਦਾ ਹੈ। ਪਰ ਇਹ ਨਹੀਂ ਹੈਗਾ ਕਿ ਤੁਸੀਂ ਜਲਦੀ ਦੇ ਨਾਲ ਇਹ ਬੜਾ ਹਰਜੋਤ ਭਾਜੀ ਰਾਜ ਬਹੁਤ ਜ਼ਿਆਦਾ ਨਾ ਇਹ ਹੈਗਾ ਇੱਦਾਂ ਦਾ ਵਿਚਾਰ ਵੀ ਫਟਾਫਟ ਕੰਪਨੀ ਦੂਜੀ ਖੋਲ ਲਓ, ਕੰਪਨੀ ਦੂਜੀ ਖੋਲ ਕੇ ਆਪਾਂ ਦੂਜੇ ਬਣੇ ਕਰ ਲਾਂਗੇ ਸਾਰਾ ਕੁਛ, ਕੋਈ ਗੱਲ ਨਹੀਂ। ਤੇ ਇਹਨਾਂ ਚੱਕਰਾਂ ਦੇ ਵਿੱਚ ਹੀ ਹਰਜੋਤ ਭਾਜੀ ਤੇ ਰਾਜ ਮੁੜ ਕੇ ਪ੍ਰੋਬਲਮਾਂ ਹੀ ਆਉਂਦੀਆਂ ਕਿ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕਾਂਟਰੈਕਟ ਹੋ ਜਾਂਦੇ ਆ ਵੀ ਆਪਾਂ ਕਿਸੇ ਹੋਰ ਦੇ ਨਾਂ ਤੇ ਕੰਪਨੀ ਖੋਲ ਦਿੰਦੇ, ਆਹ ਕਰ ਦਿੰਦੇ, ਉਹ ਕਰ ਦਿੰਦੇ। ਉਹਦੇ ਵਿੱਚ ਫਿਰ ਅਗਲਾ ਲੁੱਟਾ ਖੋਹਾਂ ਤੇ ਕੰਮ ਹੋ ਜਾਂਦਾ ਵੀ ਜਿਹਦੇ ਨਾਂ ਤੇ ਹੋ ਜਾਂਦਾ ਉਹ ਫਿਰ ਸਾਰਾ ਕੁਝ ਚਲਾ ਜਾਂਦਾ। ਕੱਲ੍ਹ ਵੀ ਇੱਕ ਕਾਲ ਆਈ ਸੀ ਇੱਦਾਂ ਹੀ ਬਈ ਗੜਬੜੀ ਦੇ ਪਿੱਛੇ ਉਹਨਾਂ ਨੇ ਕੰਪਨੀ ਉਹਦੇ ਨਾਂ ਤੇ ਕਰਤੀ, ਟਰੱਕ ਉਹਦੇ ਨਾਂ ਤੇ ਕਰਤੇ, ਤੇ ਹੁਣ ਉਹ ਭੱਜੇ ਫਿਰਦੇ ਆ, ਲੱਭਦੇ ਫਿਰਦੇ ਆ, ਤੇ ਨਾ ਉਹਨੂੰ ਕੋਈ ਥੋ ਪੱਲਾ ਮਿਲਦਾ ਤੇ ਨਾ ਹੀ ਉਹਨੂੰ ਕੋਈ ਬੈਕਅਪ ਮਿਲਦਾ ਵੀ ਕਿੱਥੋਂ ਕੀ ਲੱਭਾਂ ਮੈਂ ਤੇ ਕੀ ਕਰਾਂ। ਸੋ ਇਹ ਪ੍ਰੋਬਲਮਾਂ ਜਿਹੜੀਆਂ ਨਾ ਇਹ ਆਪਾਂ ਹੀ ਸੇੜਦੇ ਹਾਂ, ਆਪਾਂ ਹੀ ਆਪਣੇ ਲਈ ਖੜੀਆਂ ਕਰਦੇ ਹਾਂ। ਜਦੋਂ ਅਸੀਂ ਸਿਸਟਮ ਨੂੰ ਡੋਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਉਹ ਅਲਟੀਮੇਟਲੀ ਕਿਤੇ ਨਾ ਕਿਤੇ ਅਸੀਂ ਪੇ ਆਫ ਕਰ ਦਿੰਦੇ ਹਾਂ। ਜੀ ਸੋ ਦੇਖੋ FMCSA ਨੇ ਇਹ ਕਿਹਾ ਸੀ ਵੀ ਇਹ ਕੰਪਨੀ ਇਮੀਨੈਂਟ ਹੈਜ਼ਰਡ ਆ, ਵੀ ਬਹੁਤ ਖਤਰਾ ਆ ਪਬਲਿਕ ਦੇ ਲਈ, ਕਿਉਂਕਿ ਇੰਨੀਆਂ ਜ਼ਿਆਦਾ ਵਾਇਲੇਸ਼ਨਸ ਜੈਪੁਰ ਲੌਜਿਸਟਿਕ ਦੀਆਂ ਮਈ 7 ਨੂੰ ਉਹਨਾਂ ਨੇ ਇਹਨਾਂ ਨੂੰ ਸ਼ਟਡਾਊਨ ਨੂੰ ਕਿਹਾ ਸੀ। ਉਹਦੇ 'ਚ ਉਹਨਾਂ ਨੇ ਕੰਟਰੋਲ ਸਬਸਟੈਂਸ ਯੂਜ਼, ਅਲਕੋਹਲ ਯੂਜ਼ ਅਤੇ ਟੈਸਟਿੰਗ ਦੀ ਵਾਇਲੇਸ਼ਨ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਟੈਂਡਰਡ ਦੀ ਵਾਇਲੇਸ਼ਨ, ਡਰਾਈਵਰ ਕੁਆਲੀਫਿਕੇਸ਼ਨ, ਅਨਸੇਫ ਡਰਾਈਵਿੰਗ, ਆਵਰ ਆਫ ਸਰਵਿਸ ਡਰਾਈਵਿੰਗ, ਵਹੀਕਲ ਇੰਸਪੈਕਸ਼ਨ, ਰਿਪੇਅਰ, ਮੇਨਟੇਨੈਂਸ, ਇੰਨੀਆਂ ਜ਼ਿਆਦਾ ਵਾਇਲੇਸ਼ਨ ਸੀਆਂ। ਮਈ 7 ਨੂੰ ਉਹਨਾਂ ਨੇ ਕੰਪਨੀ ਬੰਦ ਕੀਤੀ ਹੈ ਤੇ ਮੁੜ ਕੇ ਫਿਰ ਮਈ 31 ਨੂੰ ਉਹਨਾਂ ਨੇ ਨਵੀਂ ਕੰਪਨੀ JPL ਲੌਜਿਸਟਿਕ LLC ਦੇ ਅੰਡਰ ਸ਼ੁਰੂ ਕਰ ਦਿੱਤੀ। ਸੋ FMCSA ਨੇ ਹੁਣ ਦੁਬਾਰਾ ਕੀ ਫਿਰ ਇਹ ਕੰਪਨੀ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਸੇਮ ਓਨਰਸ ਆ, ਸਾਰਾ ਕੁਝ ਸੇਮ ਹੈਗਾ, ਇਹ ਇਦਾਂ ਨਹੀਂ ਹੋ ਸਕਦਾ ਹੈਗਾ ਵੀ ਤੁਸੀਂ ਜੀ ਇੱਕ ਬੰਦ ਹੋ ਗਿਆ ਤੇ ਦੂਜਾ ਜਿਹੜਾ ਜਾ ਕੇ ਖੋਲ ਦੋ। ਅੱਜ ਕੱਲ੍ਹ ਹਰਜੋਤ ਭਾਜੀ ਅੱਜ ਕੱਲ੍ਹ ਜਿਹੜਾ ਤੁਹਾਡੇ ਟਰੱਕਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਨਾ ਉਹ ਅਟੈਚ ਹੋ ਜਾਂਦੀ ਹੈ ਕੰਪਨੀ ਨਾਲ। ਸੋ ਤੁਸੀਂ ਉਹ ਟਰੱਕ ਕਿਤੇ ਵੀ ਜਾ ਕੇ ਦੂਜੀ ਕੰਪਨੀ 'ਚ ਰਜਿਸਟਰ ਕਰਦੇ ਆ ਨਾ ਤੇ ਉਹ ਉੱਥੇ ਉਹ ਟਰੱਕ ਹੋ ਜਾਂਦੇ ਆ। ਸੋ ਇਸ ਕਰਕੇ ਤੁਸੀਂ ਨਵੀਂ ਕੰਪਨੀ ਅੱਜ ਕੱਲ੍ਹ ਇਹਨਾਂ ਨੇ ਔਖਾ ਕਰਤਾ, ਜੇ ਇਦਾਂ ਦੀ ਕੋਈ ਚੀਜ਼ ਹੋਈ ਹੈ ਜਿੱਥੇ ਤੁਹਾਨੂੰ ਬੰਦ ਕੀਤਾ ਆ, ਉਹ ਜਿਹੜੇ ਟਰੱਕ ਤੁਹਾਡੀ ਕੰਪਨੀ ਦੇ ਥੱਲੇ ਚੱਲਦੇ ਆ ਉਹ ਉਹਨਾਂ ਦੇ ਵਿਨ ਨੰਬਰ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਅਟੈਚ ਹੋ ਜਾਂਦੀ ਆ। ਉਹ ਸਵਾਏ ਵੇਚਣ ਤੋਂ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਉਹਨੂੰ। ਸੋ ਤੁਹਾਨੂੰ ਉਹ ਟਰੱਕ ਜਿਹੜੇ ਉਹ ਵੇਚਣੇ ਪੈਣਗੇ ਟੂ ਸਮਬਡੀ ਐਲਸ, ਡਿਫਰੈਂਟ ਪਰਸਨ ਨੂੰ, ਤੇ ਉਹ ਜਾ ਕੇ ਉਹ ਟਰੱਕਾਂ ਨੂੰ ਆਪਣੀ ਕੰਪਨੀ ਦੇ ਵਿੱਚ ਐਡ ਕਰ ਸਕਦਾ, ਨਾ ਕਿ ਤੁਸੀਂ ਡਾਇਰੈਕਟਲੀ ਉਸ ਟਰੱਕਾਂ ਨੂੰ ਦੁਬਾਰਾ ਨਵੀਂ ਕੰਪਨੀ ਖੋਲ ਕੇ ਐਡ ਕਰ ਸਕਦੇ। ਸੋ ਉਹ ਵੀ ਇੱਕ ਟਰੈਪ ਜਿਹੜਾ ਹੈਗਾ ਉਹ ਮਤਲਬ ਕਿ ਹੁਣ ਚੱਲ ਪਿਆ ਹੈਗਾ, ਜਿਹਦੇ ਵਿੱਚ ਕਿ ਜਿਹੜੀਆਂ ਰਜਿਸਟ੍ਰੇਸ਼ਨਸ ਆ ਉਹ ਅਟੈਚ ਹੋ ਜਾਂਦੀਆਂ ਆ ਕੰਪਨੀ ਦੇ ਨਾਲ। ਸੋ ਬੇਸਿਕਲੀ ਕਾਈਂਡ ਆਫ ਲੂਪ ਹੋਲ ਬੰਦ ਕਰਨ ਦੀਆਂ ਕੋਸ਼ਿਸ਼ਾਂ ਨੇ, ਰਾਈਟ? ਸੋ ਵੱਖ-ਵੱਖ ਲੂਪ ਹੋਲਸ ਜਿਹੜੇ ਸੀਗੇ ਉਹ ਬੰਦ ਕਰਨ ਦੀ ਕੋਸ਼ਿਸ਼ ਆ ਫਿਰ। ਹਾਂਜੀ ਕੈਲੀਫੋਰਨੀਆ ਦੇ ਵਿੱਚ ਵੀ ਇਹ ਬੜਾ ਕੁਝ ਚੱਲਦਾ ਸੀਗਾ, ਜਦੋਂ ਪਹਿਲਾਂ ਕੰਪਨੀਆਂ ਬੰਦ ਹੋ ਜਾਂਦੀਆਂ ਸੀਗੀਆਂ ਤੇ ਕੰਪਨੀ ਦੁਆਰਾ ਖੋਲ ਕੇ ਚੱਲ ਪੈਂਦਾ ਸੀ ਕੰਮ, ਤੇ ਪਰ ਉਹ ਜਿਹੜਾ ਆ ਹੁਣ ਥੋੜਾ ਜਿਹਾ ਉਹਦੇ ਤੇ ਕੰਟਰੋਲ ਹੋਇਆ ਤਾਂ ਕਿ ਇਹ ਚੀਜ਼ਾਂ ਇਹਨਾਂ ਤੇ ਕੰਟਰੋਲ ਪਾਇਆ ਜਾ ਸਕੇ। ਤੇ ਹਰਜੋਤ ਸਿੰਘ ਜੀ ਇਸੇ ਦੇ ਬਾਬਤ ਜਿਹੜੀ ਇੱਕ ਆਈ ਥਿੰਕ ਕੈਮੇਲੀਅਨ ਟਰੱਕਿੰਗ ਇਸ ਚੀਜ਼ ਨੂੰ ਪੂਰੇ ਨੂੰ ਆਖ ਦਿੱਤਾ ਜਾਂਦਾ ਹੈ, ਤੇ ਕੀ ਇੰਸ਼ੋਰੈਂਸ ਵਾਲਿਆਂ ਦਾ ਵੀ ਕੋਈ ਇਸ ਦੇ ਉੱਤੇ ਕੋਈ ਵੱਖਰਾ ਰਵੱਈਆ ਜਾਂ ਵੱਖਰਾ ਰੁਖ ਹੁੰਦਾ ਹੈ, ਜੇ ਤੁਸੀਂ ਉਸ ਪੱਖ ਤੋਂ ਦੱਸਣਾ ਚਾਹੋ ਤਾਂ? ਜਾਂ ਬਿਲਕੁਲ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕੈਮਲੀਅਨ ਕੈਰੀਅਰ ਦਾ, ਪਰ ਪ੍ਰੋਬਲਮ ਇਹ ਆ ਵੀ ਜਿਹੜੇ ਬੰਦੇ ਨੇ ਤੱਕਿਆ ਹੀ ਆ ਹੇਰਾਫੇਰੀ ਕਰਨੀ ਆ, ਹੁਣ ਕੁਛ ਨਾ ਕੁਛ ਜਿਹੜਾ ਸੋਲੂਸ਼ਨ ਲੱਭ ਲੈਣਾ ਹੈਗਾ।
ਜੀ ਜੀ ਚਲੋ ਜੀ ਕੋਈ ਗੱਲ ਨਹੀਂ, ਆਪਾਂ ਫਿਰ ਨੈਗੇਟਿਵ ਪਾਸੇ ਆ ਜਾਂਦੇ ਹਾਂ। ਆਪਾਂ ਹੁਣ ਗੱਲ ਕਰੀਏ ਵੀ ਡੀਜ਼ਲ ਦੀਆਂ ਪ੍ਰਾਈਸਾਂ ਥੋੜ੍ਹੀਆਂ ਜਿਹੀਆਂ ਈਸਟ ਕੋਸਟ ਤੇ ਘਟੀਆਂ ਹੈਗੀਆਂ, ਠੀਕ ਹੈ ਥੋੜ੍ਹੀਆਂ ਜਿਹੀਆਂ ਫਰਕ ਪਿਆ ਹੈਗਾ। ਈਸਟ ਕੋਸਟ ਦੇ ਆਸ ਬੱਝੀ ਆ ਕਿ ਜਿਹੜੀ ਸਾਈਨ ਆਫ ਨਾਰਮਲਸੀ ਜਿਹੜੇ ਆ ਜਾਣਗੇ, ਪਰ ਇਹ ਲੱਗਦਾ ਨਹੀਂਗਾ ਕਿ ਇਹ ਉਸ ਨਾਰਮਲਸੀ ਤੱਕ ਜਾਣਗੇ, ਉਸ ਨਾਰਮਲ ਤੱਕ ਜਾਣਗੇ। ਪਰ ਇੱਥੇ ਇੱਕ ਥੋੜ੍ਹੇ ਜਿਹੇ ਤਾਂ ਮਤਲਬ ਕਿ ਫਰਕ ਪਿਆ ਹੈਗਾ ਈਸਟ ਕੋਸਟ ਤੇ। ਸੋ ਜਿਹੜਾ ਕਿ ਆਸ ਹੈ ਕਿ ਹੌਲੀ ਹੌਲੀ ਚੱਲਦਾ ਚੱਲਦਾ ਇਹ ਜਿਹੜਾ ਵੈਸਟ ਕੋਸਟ ਵੱਲ ਨੂੰ ਵੀ ਆਊਗਾ, ਕਿਉਂਕਿ ਵੈਸਟ ਕੋਸਟ ਤਾਂ ਆਲਵੇਜ਼ ਹਮੇਸ਼ਾ ਤੋਂ ਹੀ ਬਹੁਤ ਮਹਿੰਗਾ ਰਿਹਾ ਹੈਗਾ। ਸੋ ਹੋਪ ਕਰਦੇ ਹਾਂ ਕਿ ਜਿਹੜੀ ਆਉਣ ਵਾਲੀਆਂ ਪ੍ਰਾਈਸਿਸ ਹੈਗੀਆਂ ਈਸਟ ਕੋਸਟ ਦੇ ਵਾਂਗੂ ਇੱਧਰ ਵੈਸਟ ਕੋਸਟ ਤੇ ਵੀ ਡੀਜ਼ਲ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਘਟਣੀਆਂ ਸ਼ੁਰੂ ਹੋਣਗੀਆਂ। ਜਿਹੜਾ 8.4 ਸੈਂਟ ਜਿਹੜਾ ਆ ਉਹ ਘਟਿਆ ਹੈਗਾ ਆ ਰੈਕਡ ਲੈਵਲ 3 ਹਫ਼ਤਿਆਂ ਦੇ ਵਿੱਚ ਜਿਹੜਾ ਗਿਆ ਸੀਗਾ, ਉਹ ਹੌਲੀ ਹੌਲੀ 1-2 ਸੈਂਟ ਕਰਕੇ ਵਾਪਸ ਆ ਰਿਹਾ। ਵੈਲ ਜਦੋਂ ਉੱਪਰ ਨੂੰ ਜਾਂਦਾ ਆ ਤਾਂ 20, 25, 40 ਸੈਂਟ ਕਰਕੇ ਗਿਆ ਸੀਗਾ, ਪਰ ਥੱਲੇ ਨੂੰ 2, 4 ਸੈਂਟ ਕਰਕੇ ਆ ਰਿਹਾ। ਐਨੀਵੇ ਜੋ ਵੀ ਕੁਛ ਹੋ ਰਿਹਾ ਹੈ, ਜਿੱਦਾਂ ਵੀ ਹੋ ਰਿਹਾ ਹੈ, ਪੋਜ਼ਿਟਿਵ ਵੱਲ ਨੂੰ ਜਿਹੜਾ ਆ ਜਾ ਰਿਹਾ ਹੈਗਾ। ਸੋ ਵਧੀਆ ਗੱਲ ਹੈਗੀ ਆ। ਸੋ ਇਹ ਵੀ ਆ, ਮੈਂ ਇੱਕ ਰਿਪੋਰਟ ਇਹ ਵੀ ਪੜ੍ਹ ਰਿਹਾ ਰਮਨ ਜੀ ਵੀ, ਕਿਉਂਕਿ ਯੂਰਪ ਦੇ ਬਹੁਤ ਸਾਰੇ ਮੁਲਕਾਂ ਨੇ ਕੱਟ ਕਰਤਾ, ਰਸ਼ੀਆ ਤੋਂ ਲਗਭਗ 90%, ਤੇ ਉਹ ਕਹਿੰਦੇ ਵੀ ਗੈਸ ਦੀ ਪ੍ਰਾਈਸ ਆਲ ਓਵਰ ਦੀ ਵਰਲਡ ਵੱਧ ਵੀ ਸਕਦੀ ਹੈਗੀ ਆ, ਖਾਸ ਕਰਕੇ ਅਮਰੀਕਾ 'ਚ ਵੀ। ਪਰ ਇੰਨਾ ਜ਼ਰੂਰ ਆ ਵੀ ਪਿਛਲੇ ਸਾਲ ਨਾਲੋਂ 70% ਪ੍ਰਾਈਸ ਕਹਿੰਦੇ ਵੀ ਅਪ ਹੈਗੀ ਆ ਡੀਜ਼ਲ ਦੀ। ਸੋ ਬਹੁਤ ਜ਼ਿਆਦਾ ਅਸਰ ਜਿਹੜਾ ਟਰਾਂਸਪੋਰਟੇਸ਼ਨ ਇੰਡਸਟਰੀ ਤੇ ਪੈ ਰਿਹਾ। ਜੀ ਬਿਲਕੁਲ ਜੀ, ਹੁਣ ਪਿਛਲੇ ਸਾਲ ਤਾਂ ਦੇਖੋ ਮਾਈਨਸ ਵੀ ਚਲਾ ਗਿਆ ਸੀਗਾ ਬੈਰਲ, ਤੇ ਹੁਣ 100 ਆ ਤੇ 100% ਤਾਂ ਵਧ ਹੀ ਗਈ ਨੇ ਫਿਰ ਜੇ ਉਸ ਹਿਸਾਬ ਦੇ ਨਾਲ ਦੇਖੀਏ ਆਪਾਂ। ਸੋ ਪਰ ਇਹ ਆ ਵੀ ਡੈਫੀਨੇਟਲੀ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਐਕਸਟਰਾ ਆਰਡੀਨਰੀ ਢੰਗ ਦੇ ਨਾਲ ਵਧੀਆ ਹੈਗੀਆਂ। ਡੀਜ਼ਲ ਦੀਆਂ ਪ੍ਰਾਈਸਿਸ, ਗੈਸ ਦੀਆਂ ਪ੍ਰਾਈਸਿਸ ਹਾਲਾਂਕਿ ਪਰ ਬੈਰਲ ਥੱਲੇ ਆਉਣ ਤੋਂ ਬਾਅਦ ਵੀ ਜਿਹੜਾ ਨਹੀਂ ਥੱਲੇ ਆਇਆ ਹੈਗਾ। ਔਰ ਬਾਕੀ ਦੂਸਰੀ ਗੱਲ ਹੈਗੀ ਕਿ ਜਿਹੜੀ ਇੱਥੇ ਲੋਕਲ ਐਕਸਪਲੋਰੇਸ਼ਨ ਹੈਗੀ ਆ, ਲੋਕਲ ਜਿਹੜੀ ਉਹਨਾਂ ਦੀ ਤੇਲ ਦੀ ਸ਼ਮਤਾ ਹੈਗੀ ਉਹ ਵੀ ਘਟਾਈ ਹੈਗੀ ਹੈ ਪਿਛਲੇ ਸਾਲਾਂ 'ਚ। ਜਿਹੜੀ ਇੱਥੇ ਆਪਣੀ ਕਰਦੇ ਹੈਗੇ ਆ ਇਹਨੂੰ ਰਿਫਾਈਨ ਕਰਦੇ, ਉਹਦੀ ਵੀ ਕਪੈਸਿਟੀ ਘਟੀ ਹੈਗੀ ਆ। ਔਰ ਜਿਹੜਾ ਹੋਰ ਵੀ ਜਿਹੜਾ ਖਰਚਾ ਕੱਲ੍ਹ ਜਤਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਟਰਨੇਡੋਸ ਹੈਗੇ ਆ ਜਾਂ ਕਾਫੀ ਜਿਹੜੇ ਹਰੀਕੇਨ ਹੈਗੇ ਆ ਉਹ ਆ ਸਕਦੇ। ਹਰੀਕੇਨ ਸੀਜ਼ਨ ਵੀ ਸ਼ੁਰੂ ਹੋ ਗਿਆ। ਸੋ ਉਹਦੇ ਨਾਲ ਹੀ ਜਿਹੜੀਆਂ ਇਹ ਰਿਫਾਈਨਰੀਜ਼ ਹੈਗੀਆਂ ਜਿੱਦਾਂ ਕਿ ਹਿਊਸਟਨ ਏਰੀਆ ਦੇ ਵਿੱਚ ਹੈਗੀਆਂ, ਸਾਰੇ ਆਪਣੇ ਉੱਧਰ ਹੈਗੀਆਂ ਲੁਈਜ਼ੀਆਨਾ ਵਗੈਰਾ ਵੱਲ, ਤੇ ਉਹਨਾਂ ਦੇ ਵੀ ਜਿਹੜਾ ਆ ਹਰੀਕੇਨ ਸੀਜ਼ਨ ਦੇ ਅਸਰ ਦੇ ਨਾਲ ਫਿਰ ਇਹ ਚੀਜ਼ਾਂ ਜਿਹੜੀਆਂ ਉਦੋਂ ਵੀ ਥੋੜ੍ਹੀਆਂ ਜਿਹੀਆਂ ਕਪੈਸਿਟੀ ਘੱਟ ਜਾਂਦੀ ਆ। ਸੋ ਹੋਪਫੁਲੀ ਜਿਹੜਾ ਆ ਇਹ ਜ਼ਿਆਦਾ ਨੁਕਸਾਨ ਜਾਂ ਜ਼ਿਆਦਾ ਪ੍ਰੋਬਲਮ ਨਾ ਖੜੀ ਹੋਵੇ, ਚੰਗੇ ਪਾਸੇ ਨੂੰ ਚੱਲਦਾ ਰਹੇ ਕੰਮ। ਜੀ ਬਿਲਕੁਲ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈਗਾ ਆ। ਤੇ ਉੱਦਾਂ ਜੇ ਰਮਨ ਜੀ ਗੱਲ ਕਰਦੇ ਜਾਈਏ ਸਪੌਟ ਰੇਟਸ ਵਗੈਰਾ, ਉਹਨਾਂ ਦਾ ਕੀ ਜਿਹੜੇ ਹਾਲਾਤ ਇਸ ਟਾਈਮ ਚੱਲ ਰਹੇ ਨੇ? ਦੇਖੋ ਜੀ, ਜਿਹੜੇ ਸਪਾਟ ਰੇਟਸ ਹੈਗੇ ਆ ਉਹ ਕੰਸਿਸਟੈਂਟਲੀ ਲੋ ਚੱਲ ਰਹੇ ਹੈਗੇ ਇਸ ਵੇਲੇ। ਅਜੇ ਵੀ ਜਿਹੜਾ ਪਿਛਲਾ ਹਫ਼ਤਾ, ਜਦੋਂ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀਗੀ, ਤੇ ਉਸ ਤੋਂ ਲੈ ਕੇ ਅੱਜ ਤੱਕ ਜਿਹੜੇ ਸਪਾਟ ਰੇਟਸ ਹੈਗੇ ਆ ਬੜੀ ਮਚ ਕੰਸਿਸਟੈਂਟਲੀ ਲੋ ਚੱਲ ਰਹੇ ਹੈਗੇ ਆ। ਟਰੱਕ ਦੀ ਕਪੈਸਿਟੀ ਜ਼ਿਆਦਾ ਹੈਗੀ ਆ, ਫਰੇਟ ਘੱਟ ਹੈਗਾ ਆ ਇਸ ਵੇਲੇ। ਜਿਹੜਾ ਵਾਲਮਾਰਟ ਹੈਗਾ ਆ, ਟਾਰਗੇਟ ਹੈਗਾ ਆ, ਇਹਨਾਂ ਦੇ ਕੋਲ ਇਸ ਵੇਲੇ ਐਕਸਟਰਾ $45 ਬਿਲੀਅਨ ਦਾ ਸਟੱਫ ਪਿਆ ਆ ਵੇਅਰ ਹਾਊਸਿਸ ਦੇ ਵਿੱਚ। ਪ੍ਰੀਟੀ ਮਚ ਸਾਰੇ ਸਟੋਰਾਂ ਦੇ ਕੋਲ ਜਿਹੜਾ ਇਹ ਸਮਾਨ ਇਸ ਵੇਲੇ ਪਿਆ ਹੋਇਆ। ਸੋ ਜਿਹੜੀ ਇਸ ਵੇਲੇ $45 ਬਿਲੀਅਨ ਦੀ ਐਕਸਟਰਾ ਇਨਵੈਂਟਰੀ ਜਿਹੜੀ ਇਕੱਠੀ ਹੋਈ ਆ, ਉਹ ਵੀ ਬੜੇ ਇਸ ਵੇਲੇ ਮਤਲਬ ਕਿ ਦੌਰ ਦੇ ਵਿੱਚੋਂ ਨਿਕਲ ਰਹੇ ਆ ਕਿ ਜਿਹੜੀ ਪ੍ਰੀਟੀ ਮਚ ਪ੍ਰੋਬਲਮ ਖੜੀ ਉਹਨਾਂ ਦੇ ਲਈ ਵੀ। ਜਿਹੜੇ ਇਹ ਸਟੋਰ ਹੈਗੇ ਆਲਮੋਸਟ ਲਾਈਕ 26% ਪਿਛਲੇ ਸਾਲ ਨਾਲੋਂ ਵੱਧ ਜਿਹੜੀ ਇਨਵੈਂਟਰੀ ਹੈਗੀ ਆ। ਇੱਕ ਪਾਸੇ ਇਸ ਗੱਲ ਨੂੰ ਥੋੜ੍ਹਾ ਜਿਹਾ ਪੋਜ਼ੀਟਿਵ ਵੀ ਲਿਆ ਜਾ ਰਿਹਾ ਹੈ ਕਿ ਜਿਹੜੀ ਇਸ ਵੇਲੇ ਚਾਈਨਾ ਦੇ ਵਿੱਚ ਜਾਂ ਬਾਹਰਲੇ ਕੰਟਰੀਆਂ ਦੇ ਵਿੱਚੋਂ ਜਿਹੜੀ ਸਮਾਨ ਦੀ ਘਾਟ ਹੈਗੀ ਆਉਣ ਦੀ, ਕਿਉਂਕਿ ਉੱਧਰ ਲੋਕਡਾਊਨ ਹੈਗਾ ਆ, ਚੱਲ ਰਿਹਾ ਹੈਗਾ, ਇਸ ਕਰਕੇ। ਸੋ ਇਹ ਜਿਹੜੀ ਇਨਵੈਂਟਰੀ ਇਕੱਠੀ ਕੀਤੀ ਆ, ਹੋ ਸਕਦਾ ਹੈ ਕਿ ਐਸ ਸਮਰ ਦੇ ਵਿੱਚ ਜਿਹੜਾ ਨੋਰਮਲ ਤੌਰ 'ਤੇ ਇਹ ਪਿਛਲੇ ਸਾਲ ਹੋਇਆ ਸੀਗਾ ਕਿ ਜਿਹੜੀ ਘਾਟ ਹੋ ਗਈ ਸੀਗੀ ਇਨਵੈਂਟਰੀ ਦੀ, ਉਹ ਸ਼ਾਇਦ ਹੋ ਸਕਦਾ ਇਸ ਸਾਲ ਨਾ ਹੋਵੇ, ਕਿਉਂਕਿ ਆਲਰੇਡੀ ਓਵਰ ਕਪੈਸਿਟੀ 'ਤੇ ਚੱਲ ਰਹੇ ਹੈਗੇ, ਸਾਰੇ ਵੇਅਰ ਹਾਊਸਿਸ ਫੁੱਲ ਹੈਗੇ ਆ। ਸੋ ਹੋ ਸਕਦਾ ਕਿ ਇਸ ਗਰਮੀਆਂ ਦੇ ਵਿੱਚ ਜਿਹੜਾ ਸੀਜ਼ਨ ਹੈਗਾ ਆ, ਬਾਇੰਗ ਸੀਜ਼ਨ ਹੈਗਾ ਆ, ਉਹਦੇ ਵਿੱਚ ਇਹ ਜਿਹੜੀ ਸ਼ੋਰਟੇਜ ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ, ਉਹ ਸ਼ਾਇਦ ਇਸ ਸਾਲ ਦੇਖਣ ਨੂੰ ਨਹੀਂ ਮਿਲੂਗੀ, ਕਿਉਂਕਿ ਆਲਰੇਡੀ ਓਵਰ ਸਟਾਕਿੰਗ ਹੋ ਚੁੱਕੀ ਹੈ ਬਹੁਤ ਜ਼ਿਆਦਾ। ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਜੇ ਟਰੱਕਿੰਗ ਦੇ ਬਾਰੇ ਕੋਈ ਸਵਾਲ ਕਰਨਾ ਚਾਹੁੰਦੇ ਆ, ਤੁਸੀਂ ਤੁਹਾਡਾ ਕੋਈ ਕੁਐਸਚਨ ਹੈਗਾ ਆ, ਤੁਸੀਂ ਵਿਚਾਰ ਸਾਂਝਾ ਕਰਨਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408 272 5200।
4082725200 ਦੇ ਉੱਤੇ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਤੇ ਟਰੱਕਿੰਗ ਇੰਡਸਟਰੀ ਹਮੇਸ਼ਾ ਹੀ ਸਿੰਘ ਜਿਹੜੇ ਕਿਤੇ ਨਾ ਕਿਤੇ ਫਸੇ ਹੀ ਰਹਿੰਦੇ ਆ। ਹੁਣ ਕੁਛ ਇੰਡਸਟਰੀ ਗਰੁੱਪ ਆ, ਉਹਨਾਂ ਨੇ ਕੈਲੀਫੋਰਨੀਆ ਦੇ ਉੱਤੇ ਲਾਸੂਟ ਜਿਹੜਾ ਉਹ ਕੀਤਾ ਆ ਟਰੱਕ ਪੋਲਿਊਸ਼ਨ ਰੈਗੂਲੇਸ਼ਨ ਦੀਆਂ ਟਾਈਮਿੰਗਸ ਨੂੰ ਲੈ ਕੇ। ਸੋ ਕੀ ਮਸਲਾ ਆ ਜੀ ਇਸ ਦੇ ਵਿੱਚ ਰਮਨ ਜੀ? ਜੀ ਬਿਲਕੁਲ, ਜਿਹੜੀ ਟਰੱਕ ਐਂਡ ਇੰਜਨ ਮੈਨੂਫੈਕਚਰਰ ਐਸੋਸੀਏਸ਼ਨ ਹੈਗੀ ਹੈ EMA, ਉਹਨਾਂ ਨੇ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦੇ ਉੱਤੇ ਸੂ ਕੀਤਾ ਹੈਗਾ ਕਿ ਸਾਨੂੰ ਇਨਫ ਟਾਈਮ ਨਹੀਂ ਦਿੱਤਾ ਗਿਆ। ਜਿਹੜੀਆਂ ਚੇਂਜਸ ਉਹ ਰਿਕੁਆਇਰ ਕਰ ਰਹੇ ਹੈਗੇ ਇਸ ਵੇਲੇ 2024 ਦੇ ਵਿੱਚ ਮੈਂਡੇਟ ਜਿਹੜਾ ਆ ਰਿਹਾ ਹੈਗਾ। ਸੋ ਉਹਦੇ ਲਈ ਉਹਨਾਂ ਨੂੰ ਇਨਫ ਟਾਈਮ ਨਹੀਂ ਦਿੱਤਾ ਗਿਆ ਹੈਗਾ, ਕਿਉਂਕਿ ਉਹਨਾਂ ਨੂੰ ਐਮਿਸ਼ਨਸ ਕੰਟਰੋਲ ਕਰਨ ਨੂੰ ਕਿਹਾ ਗਿਆ ਹੈਗਾ। ਜਿਸ ਲੈਵਲ ਤੱਕ ਕੰਟਰੋਲ ਕਰਨ ਨੂੰ ਕਿਹਾ ਗਿਆ ਹੈਗਾ, ਉਸ ਲੈਵਲ ਤੇ ਉਹਨਾਂ ਨੂੰ ਜਿਹੜਾ ਆ ਉਹਨਾਂ ਨੂੰ ਉਹਨਾਂ ਟਾਈਮ ਨਹੀਂ ਦਿੱਤਾ ਗਿਆ ਹੈਗਾ। ਜਿਹੜੀ ਰੈਗੂਲੇਸ਼ਨ ਦਸੰਬਰ 21 ਜਾਂ ਜਨਵਰੀ 1 2024 ਨੂੰ ਟੇਕ ਇਫੈਕਟ ਹੋਣਾ ਆ, ਉਹਦੇ ਲਈ ਉਹਨਾਂ ਨੂੰ ਜ਼ਿਆਦਾ ਟਾਈਮ ਚਾਹੀਦਾ ਹੈਗਾ। ਸੋ ਐਕਚੁਅਲੀ ਦੇਖਿਆ ਜਾਵੇ ਤਾਂ ਜਿਹੜੀ ਕਾਂਗਰਸ ਦੀ ਇੰਟੈਂਟ ਹੈਗੀ ਕਿ ਕਾਂਗਰਸ ਨੇ ਜ਼ਿਆਦਾ ਟਾਈਮ ਦਿੱਤਾ ਹੈਗਾ ਆ, ਜਿਹੜਾ ਜੇ ਆਪਾਂ ARB ਦੇ ਨੈਸ਼ਨਲ ਲੈਵਲ ਦੇ ਤੌਰ ਤੇ ਦੇਖੀਏ। ਪਰ ਜੇ ਆਪਾਂ ਕਾਰ ਦੇ ਤੌਰ ਤੇ ਦੇਖੀਏ ਤੇ ਉਹਨਾਂ ਨੇ ਟਾਈਮ ਸਿਰਫ 2 ਸਾਲ ਦਾ ਦਿੱਤਾ ਹੈਗਾ। ਸੋ ਉਹ ਜਿਹੜਾ ਟਾਈਮਿੰਗ ਹੈਗੀ ਆ ਉਹਦੇ ਉੱਤੇ ਲਾਸੂਟ ਹੋਇਆ ਹੈਗਾ ਕਿ ਉਹਦੇ 'ਚ ਟਾਈਮ ਜ਼ਿਆਦਾ ਦੇਣਾ ਚਾਹੀਦਾ, ਸੋ ਤਾਂ ਕਿ ਜਿਹੜਾ ਇੰਜਨ ਮੈਨੂਫੈਕਚਰਰਸ ਹੈਗੇ ਆ ਉਹਨਾਂ ਨੂੰ ਪ੍ਰਪੇਅਰ ਕਰਨ ਨੂੰ, ਉਹਨਾਂ ਨੂੰ ਸਾਰਾ ਕੁਛ ਕਰਨ ਨੂੰ ਜਿਹੜਾ ਇਨਫ ਟਾਈਮ ਮਿਲ ਸਕੇ। ਜੀ ਤੋ ਇਸ ਮੌਕੇ ਜੋ ਇਹ ਸਾਰਾ ਕੁਛ ਚੱਲ ਰਿਹਾ ਹੈਗਾ ਆ ਕਾਰਬ ਨੂੰ ਲੈ ਕੇ, ਜਿਹੜੀਆਂ ਰੈਗੂਲੇਸ਼ਨਸ ਆ ਉਸ ਨੂੰ ਲੈ ਕੇ ਇਹਨਾਂ ਨੂੰ ਇਹ ਵੀ ਆਖਿਆ ਜਾ ਰਿਹਾ ਨਵੇਂ ਜਿਹੜੇ ਟਰੱਕ ਬਣਾਉਣ ਵਾਲਿਆਂ ਨੂੰ ਵੀ ਤੁਸੀਂ ਆਪਣੀ ਮਾਈਲੇਜ ਉਸ ਨੂੰ ਹੋਰ ਵਧਾਇਆ ਜਾਵੇ। ਲੋਕਾਂ ਤੋਂ ਐਕਸਪੈਕਟ ਇਹ ਕਰਦੇ ਨੇ ਵੀ ਇਹ ਵੱਧ ਤੋਂ ਵੱਧ ਉਹਨਾਂ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾਵੇ। ਪਰ ਨਾਲ ਦੇ ਨਾਲ ਆਪਾਂ ਟਰੱਕਰਸ ਦੇ ਵੱਲੋਂ ਇਸ ਚੀਜ਼ ਨੂੰ ਵੀ ਸੁਣਦੇ ਹਾਂ ਵੀ ਧੱਕਾ ਸਾਡੇ ਨਾਲ ਜਿਹੜਾ ਕਿਤੇ ਨਾ ਕਿਤੇ ਜ਼ਿਆਦਾ ਹੋ ਜਾਂਦਾ। ਥੋੜ੍ਹੇ ਹੀ ਸਾਲਾਂ ਦੇ ਵਿੱਚ ਇਹ ਜਲਦੀ ਰੈਗੂਲੇਸ਼ਨ ਨੂੰ ਬਦਲ ਦਿੰਦੇ ਆ। ਬੰਦਾ ਜੇ ਪੁਰਾਣੇ ਦੇ ਰੈਗੂਲੇਸ਼ਨ ਦੇ ਹਿਸਾਬ ਨਾਲ ਉੱਥੇ ਪਹੁੰਚ ਹੀ ਰਿਹਾ ਹੁੰਦਾ ਤੇ ਨਵੀਂ ਚੀਜ਼ ਜਿਹੜੀ ਉਹ ਲੈ ਆਉਂਦੇ ਆ। ਬਿਲਕੁਲ ਰਾਜਕਰਨ, ਹੁਣ ਇਸ ਵੇਲੇ ਜਿਹੜਾ ਲਾਸਟ ਈਅਰ ਹੈਗਾ ਆ, ਇਸ ਵੇਲੇ ਜਿਹੜੇ ਟਰੱਕ 2010 ਤੋਂ ਪਹਿਲਾਂ ਦੇ ਹੈਗੇ ਆ ਜਿਨ੍ਹਾਂ ਨੂੰ ਰੈਟਰੋਫਿਟ ਕੀਤਾ ਗਿਆ ਸੀਗਾ, ਉਹਨਾਂ ਦਾ ਇਹ ਸਾਲ ਲਾਸਟ ਈਅਰ ਹੈਗਾ। ਸੋ ਆਲਮੋਸਟ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਉਹ ਵਾਲੇ ਟਰੱਕ ਹੈਗੇ ਰੈਟਰੋਫਿਟ ਕੀਤੇ ਗਏ, ਉਹ 80,000 ਦੇ ਕਰੀਬ ਟਰੱਕ ਹੈਗੇ ਆ ਜਿਹੜੇ ਐਸ ਦਸੰਬਰ ਤੱਕ ਜਿਹੜੇ ਆਊਟ ਹੋ ਜਾਣੇ ਆ। ਉਹਦੇ ਵਿੱਚ ਬਹੁਤ ਜਿਹੜਾ ਮਤਲਬ ਕਿ ਤਬਕਾ ਹੈਗਾ ਉਹ ਜਿਹੜਾ ਓਲਡਰ ਟਰੱਕ ਹੈਗਾ ਜਾਂ ਜਿਹੜਾ ਸ਼ੋਰਟ ਮਾਈਲੇਜ ਦੇ ਵਿੱਚ ਚੱਲਦਾ ਹੈਗਾ, ਜਾਂ ਉਹੋ ਜਿਹੇ ਟਰੱਕ ਹੈਗੇ ਆ ਜਿਹੜੇ ਕਿ ਇਸ ਵਾਰੀ ਬਾਹਰ ਨਿਕਲ ਜਾਣੇ ਆ। ਤੇ ਜਿਹੜਾ ਹੁਣ ਇਹ ਜਿਹੜਾ ਲਾਸੂਟ ਵੀ ਹੈਗਾ ਆ, ਇਹਦੇ ਵਿੱਚ ਜਿਹੜੀ ਕਾਂਗਰਸ ਹੈਗੀ ਆ ਉਹਨਾਂ ਨੇ ਕਲੀਨ ਏਅਰ ਐਕਟ ਜਿਹੜਾ 2013 ਦੇ ਵਿੱਚ ਕੀਤਾ ਸੀਗਾ, ਜਿਹਦੇ ਵਿੱਚ ਕਿ ਉਹਦੇ ਵਿੱਚ ਜਿਹੜੇ ਪੋਲਿਊਸ਼ਨ ਸਟੈਂਡਰਡਸ ਹੈਗੇ ਉਹ ਸੈੱਟ ਕੀਤੇ ਗਏ ਸੀਗੇ ਹੈਵੀ ਡਿਊਟੀ ਟਰੱਕਸ ਦੇ ਉੱਤੇ। ਤੇ ਉਸ ਜਿਹੜਾ ਲਾਅ ਪਾਸ ਹੋਇਆ ਸੀ ਉਹਦੇ ਵਿੱਚ ਜਿਹੜਾ ਟਾਈਮਿੰਗ ਦਿੱਤੀ ਗਈ ਆ, ਉਹ ਟਾਈਮਿੰਗ ਜਿਹੜੀ ਆ ਉਹ ਜਾਰੀ ਹੈਗੀ ਆ ਨੈਸ਼ਨਲ ਲੈਵਲ ਤੇ। ਪਰ ਜਿਹੜਾ ਕੈਲੀਫੋਰਨੀਆ ਹੈਗਾ ਉਹ ਇਸ ਤਰ੍ਹਾਂ ਸੀਗਾ ਕਿ ਜਿਹੜੀਆਂ ਸਟੇਟਸ ਹੈਗੀਆਂ ਐਕਨੋਲੇਜ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਆ ਕਿ ਉਹ ਆਪਣੇ ਸਟੈਂਡਰਡ ਸੈੱਟ ਕਰ ਸਕਦੇ ਹੈਗੇ ਆ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹ ਡੈਫੀਨੇਟਲੀ ਇਸ ਵੇਲੇ ਲਾਸੂਟ ਦੇ ਅੰਡਰ ਹੈਗੀ ਆ। ਬਲਜਿੰਦਰ ਸਿੰਘ ਹੁਣੀ ਆਪਣੇ ਇਹ ਫੇਸਬੁੱਕ ਦੇ ਉੱਤੇ ਪੁੱਛਦੇ ਕਿ ਐਨੀ ਨਿਊਜ਼ ਔਨ AB5 ਦੀ ਨਿਊਜ਼ ਇਸ ਵੇਲੇ ਲਟਕ ਰਹੀ ਹੈ ਜੀ। ਬਿਲਕੁਲ ਕੋਈ ਉਹਦਾ ਫੈਸਲਾ ਨਹੀਂ ਅਜੇ ਆਇਆ ਹੈਗਾ, ਪਰ ਜਿਹੜਾ ਸੋਲਿਸਿਟਰ ਜਨਰਲ ਹੈਗੇ ਆ ਉਹਨਾਂ ਦੇ ਵੱਲੋਂ ਜਿਹੜੀ ਸੁਪਰੀਮ ਕੋਰਟ ਆ ਉਹਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਇਹ ਜਿਹੜਾ ਕੇਸ ਹੈਗਾ ਇਹਨੂੰ ਇੱਥੇ ਸੁਣਵਾਈ ਕਰਨ ਦੀ ਲੋੜ ਨਹੀਂ ਹੈਗੀ ਜਾਂ ਇਹਨੂੰ ਨਾ ਸੁਣਿਆ ਜਾਵੇ। ਸੋ ਹੁਣ ਜਿਹੜਾ ਇਹ ਫੈਸਲਾ ਹੈਗਾ ਸੋਲਿਸਿਟਰ ਜਨਰਲ ਦਾ ਫੈਸਲਾ ਹੈਗਾ ਜਾਂ ਉਹਨਾਂ ਦਾ ਜਿਹੜਾ ਇਹ ਰਿਕਮੈਂਡੇਸ਼ਨ ਹੈਗੀ ਆ, ਇਹ ਸੁਪਰੀਮ ਕੋਰਟ ਇਹਦੀ ਪਾਬੰਦ ਨਹੀਂ ਹੈਗੀ ਕਿ ਉਹਨੂੰ ਮੰਨੇ। ਹੋ ਸਕਦਾ ਸਟਿਲ ਅਜੇ ਸੁਪਰੀਮ ਕੋਰਟ ਜਿਹੜੀ ਆ ਉਹ ਕੇਸ ਨੂੰ ਸੁਣ ਲਵੇ ਜਾਂ ਉਹਦੇ ਉੱਤੇ ਵਿਚਾਰ ਕਰੇ। ਤੇ ਜੇ ਉਹ ਉਹਨਾਂ ਦੀਆਂ ਰਿਕਮੈਂਡੇਸ਼ਨ ਮੰਨ ਲੈਂਦੀ ਆ ਤੇ ਉਹਦੇ ਤੇ ਵਿਚਾਰ ਨਹੀਂ ਕਰਦੀ, ਫਿਰ ਆਟੋਮੈਟਿਕਲੀ ਰਾਈਟ ਵੇ ਲਾਗੂ ਹੋਣਾ ਸ਼ੁਰੂ ਹੋ ਜਾਊਗਾ। ਤੇ ਜੇ ਉਹਨੂੰ ਕੇਸ ਨੂੰ ਖੋਲ ਕੇ ਸੁਣਨਾ ਸ਼ੁਰੂ ਕਰ ਦਿੰਦੇ ਆ, ਫਿਰ ਜਿੰਨੀ ਦੇਰ ਤੱਕ ਕੇਸ ਚੱਲ ਰਿਹਾ ਉਨੀ ਦੇਰ ਤੱਕ ਇਹਦੀ ਜਿਹੜੀ ਆ ਐਗਜ਼ਾਮਸ਼ਨ ਆ ਜਾਂ ਇੰਜੰਕਸ਼ਨ ਆ ਉਹ ਲੱਗੀ ਰਹੂਗੀ। ਤੇ ਪਰ ਜਿਹੜਾ ਇਸ ਵੇਲੇ ਇਸ ਸਿਰਫ 2 ਚਿੱਠੀ ਦੇ ਵਿੱਚ ਹੈਗੀ ਆ ਕਿ ਕਿੰਨੀ ਦੇਰ ਤੱਕ ਉਹ ਜਿਹੜੀ ਆ ਸੁਪਰੀਮ ਕੋਰਟ ਹੈਗੀ ਆ ਉਹ ਆਪਣੀ ਹਾਂ ਜਾਂ ਨਹੀਂ ਕਰਦੀ, ਉਨੀ ਦੇਰ ਤੱਕ ਆਪਾਂ ਉਹ ਜਿਹੜੀ ਤਲਵਾਰ ਉਹ ਜਿਹੜੀ ਅੱਜ AB5 ਦੀ ਹੋਵੇ ਨਹੀਂ ਹੋਵੇ ਲਟਕ ਰਹੀ ਆ ਜੀ। ਸੋ ਬਿਲਕੁਲ ਮਈ 24 ਨੂੰ ਇਹ ਫਾਈਲ ਕੀਤੀ ਸੀ
ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੋਲਿਸਿਟਰ ਜਨਰਲ ਨੇ 23 ਪੇਜਾਂ ਦੀ ਰਿਪੋਰਟ ਵੀ ਇਸ ਨੂੰ ਜਿਹੜਾ ਆ ਦੇਖਿਆ ਨਾ ਜਾਵੇ ਵੀ ਸੋ ਹੁਣ ਦੇਖਦੇ ਆ ਇਹਦੇ ਤੇ ਡਿਸੀਜਨ ਕੀ ਹੁੰਦਾ। ਹਜੇ ਪਿਛਲੇ ਹਫਤੇ ਹੀ ਹੋਈ ਆ, ਸੋ ਥੋੜਾ ਜਿਹਾ ਟਾਈਮ ਤਾਂ ਲੱਗੂਗਾ। ਹਾਂਜੀ, ਉਹਦੇ ਵਿੱਚ ਜਿਹੜਾ ਸੋਲਿਸਿਟਰ ਜਨਰਲ ਨੇ ਜਿਹੜਾ ਆਪਣਾ ਬੇਸਿਸ ਦੱਸਿਆ ਨਾ, ਉਹਨੂੰ ਨਾ ਸੁਣਨ ਦਾ ਬੇਸਿਸ ਇਹ ਦੱਸਿਆ ਕਿਉਂਕਿ ਆਪਾਂ ਜਿਹੜੀ ਆ ਆਵਾਜ਼ ਉਠਾ ਰਹੇ ਹਾਂ ਕਿ ਜਿਹੜੇ ਵੀ ਲੋਕੀ ਸਾਰੇ ਇਹਦੇ ਵਿੱਚ ਆ ਜਾਣਗੇ, ਸਾਰੇ AB5 ਦੇ ਵਿੱਚ ਮਤਲਬ ਕਿ ਕੱਸੇ ਜਾਣਗੇ। ਉਹਦੇ ਵਿੱਚ ਉਹ ਸੋਲਿਸਿਟਰ ਜਨਰਲ ਨੇ ਇਹੋ ਹੀ ਗੱਲ ਕਹੀ ਹੈ ਕਿ ਜਿਹੜੀ AB5 ਦੇ ਵਿੱਚ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਹੈਗੀ ਆ, ਜੇ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਲੈਂਦੇ ਆ ਤੇ ਤੁਸੀਂ ਇਸ ਘੇਰੇ 'ਚ ਨਹੀਂ ਆਉਂਦੇ, ਤੁਸੀਂ ਇਸ ਘੇਰੇ ਦੇ ਵਿੱਚ ਨਹੀਂ ਆ ਸਕਦੇ। ਸੋ ਉਸ ਚੀਜ਼ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਆਲਰੇਡੀ ਉਹ ਐਗਜ਼ੰਪਸ਼ਨ ਵਿੱਚ ਹੈਗੀ ਆ। ਸੋ ਜਿਹੜੇ ਵੀ ਲੋਕੀ ਆਪਣੇ, ਖਾਸ ਕਰਕੇ ਆਪਣੇ ਲੋਕੀ ਆ, ਇਹ ਜਿਹੜੀ ਆ ਅਗੇਨ ਆਪਣੇ ਇੱਕ ਫੇਸਬੁੱਕ ਤੇ ਵੀ ਸੀਗੇ, ਉਹ ਪੁੱਛ ਹੀ ਰਹੇ ਸੀਗੇ ਹੁਣੇ ਕਿ AB5 ਕੀ ਹੈ, ਸਾਨੂੰ ਪੰਜਾਬੀ ਦੇ ਵਿੱਚ ਥੋੜਾ ਦੱਸੋ। ਮੇਰੇ ਖਿਆਲ ਸ਼ਾਇਦ ਲੱਗਦਾ ਉਹਨਾਂ ਨੇ ਆਪਣਾ ਕਮੈਂਟ ਡਿਲੀਟ ਕਰਤਾ ਹੈਗਾ। ਪਰ ਐਨੀਵੇ ਜਿਹੜੀ ਇਹ ਇਸ ਵੇਲੇ ਗੱਲ ਹੈਗੀ ਹੈ ਕਿ AB5 ਜਿਹੜਾ ਆ ਉਹਦੇ 'ਚ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਲੈ ਕੇ ਤੁਸੀਂ ਸਟਿਲ ਰੀਅਲ ਓਨਰ ਜਾਂ ਓਥੈਂਟਿਕ ਓਨਰ ਆਪਰੇਟਰ ਜਿਹੜੇ ਆ ਉਹ ਰਹਿ ਸਕਦੇ ਹੈਗੇ, ਅਸਲ ਓਨਰ ਆਪਰੇਟਰ ਜਿਹਨੂੰ ਕਹਿੰਦੇ ਆ। ਸੋ ਜਿਹੜੀ ਇਹ ਪ੍ਰੋਬਲਮ ਹੈਗੀ ਆ ਉਹ ਲੀਜ਼ ਟੂ ਓਨਰ ਆਪਰੇਟਰ ਲਈ ਆ, ਜਾਂ ਕੋਈ ਜਿਹੜੇ ਟ੍ਰੇਲਰ ਪੁੱਲ ਕਰਦੇ ਹੈਗੇ ਕਿਸੇ ਦਾ ਉਹਨਾਂ ਦੇ ਲਈ ਆ, ਜਾਂ ਜਿਹੜੇ ਕਿਸੇ ਪੱਕੀ ਕੰਪਨੀ ਦੇ ਨਾਲ ਲੀਜ਼ ਆਊਟ ਹੈਗੇ ਆ ਉਹਨਾਂ ਦੇ ਲਈ ਹੈਗੀ ਆ। ਸੋ ਇਹ ਪੂਰੀ ਮੱਚ ਉਸ ਤਬਕੇ ਲਈ ਹੈਗੀ ਜਿਹੜਾ ਕਿ ਕਾਫੀ ਸਮੇਂ ਤੋਂ ਜਿਹੜਾ ਇਸ ਜਾਲ ਦੇ ਵਿੱਚ ਫਸਿਆ ਹੋਇਆ ਹੈ ਕਿ ਜਿਹੜੇ ਪੋਰਟਸ ਦੇ ਉੱਤੇ ਕੰਮ ਕਰਦੇ ਹੈਗੇ ਆ, ਮਿੱਟੀ ਵਾਲੇ ਟਰੱਕ ਹੈਗੇ ਆ, ਹੋਰ ਕਈ ਜਗ੍ਹਾ ਹੈਗੀਆਂ ਜਿੱਥੇ ਕਿ ਇਹ ਇੱਕ ਹਿਸਾਬ ਦਾ ਨੈਕਸਸ ਚੱਲ ਰਿਹਾ ਹੈਗਾ ਜਿੱਥੇ ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ। ਸੋ ਇਹ ਉਸ ਏਰੀਏ ਵਾਸਤੇ ਹੈਗੀ ਆ। ਬਟ ਅਗੇਨ ਆਪਣੀ ਲੌਂਗ ਹਾਲ ਟਰੱਕਿੰਗ ਦੇ ਵਿੱਚ ਵੀ ਕਾਫੀ ਏਰੀਆਜ਼ ਹੈਗੇ ਜਿੱਥੇ ਕਿ ਇਹਨੇ ਲਾਗੂ ਹੋਣਾ ਹੈਗਾ, ਪਰ ਮੈਜੋਰਟੀ ਏਰੀਆਜ਼ ਜਿਹੜੇ ਮੈਜੋਰਟੀ ਆਪਣੇ ਓਨਰ ਆਪਰੇਟਰਸ ਹੈਗੇ ਆ ਉਹ ਇਹਦੇ ਨਾਲ ਉਹਨਾਂ ਤੇ ਇਫੈਕਟ ਨਹੀਂ ਪੈਣਾ ਹੈਗਾ ਜੇ ਉਹ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਆ। ਜੀ, ਸੋ ਇਸ ਮਹੀਨੇ ਦੇ ਐਂਡ ਤੱਕ ਡਿਸਾਈਡ ਕਰੂਗੇ ਵੀ ਉਹਨੇ ਜਿਹੜਾ ਕੇਸ ਲੈਣਾ ਕਿ ਨਹੀਂ। ਤਦੋਂ ਤੱਕ ਜਿਹੜਾ AB5 ਨੂੰ ਲਾਗੂ ਕਰਨਾ ਉਹ ਪੋਸਟਪੋਨ ਕੀਤਾ ਹੈ। ਸੋ ਆਹੀ ਮਹੀਨਾ ਆ, ਸੋ ਪਤਾ ਲੱਗ ਜਾਊਗਾ ਇਸ ਮਹੀਨੇ ਦੇ ਐਂਡ ਤੱਕ। ਜੀ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਅਗਲੀਆਂ ਜਿਹੜੀਆਂ ਟਰੱਕਿੰਗ ਨਾਲ ਜੁੜੀਆਂ ਗੱਲਾਂ ਦੇ ਉੱਤੇ ਜੇ ਨਜ਼ਰ ਆਪਾਂ ਮਾਰਦੇ ਜਾਈਏ, ਆਪਾਂ ਨੂੰ ਸਭ ਨੂੰ ਪਤਾ ਸਪਲਾਈ ਚੇਨ ਦੀ ਪ੍ਰੋਬਲਮ ਕਰਕੇ ਸਮਾਨ ਪਹਿਲੋਂ ਪਹੁੰਚਿਆ ਨਹੀਂ, ਤੇ ਹੁਣ ਕਹਿੰਦੇ ਵੀ ਕੰਪਨੀਆਂ ਦੇ ਕੋਲ ਸਮਾਨ ਹੀ ਬਹੁਤ ਜ਼ਿਆਦਾ ਜਮ੍ਹਾਂ ਹੋ ਗਿਆ ਆ, ਕਰਨ ਕੀ ਜੀ ਹੁਣ? ਬਿਲਕੁਲ ਉਹੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਇਸ ਵੇਲੇ ਵਾਲਮਾਰਟ, ਐਮਾਜ਼ੋਨ, ਟਾਰਗੇਟ, ਗੈਪ ਜਾਂ ਕੋਈ ਵੀ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਰੀਟੇਲ ਮਾਰਕੀਟ 'ਚ ਹੈਗੀਆਂ, ਉਹਨਾਂ ਦੇ ਕੋਲ ਇਸ ਵੇਲੇ $45 ਬਿਲੀਅਨ ਦੀ ਇਨਵੈਂਟਰੀ ਸਰਪਲਸ ਹੈਗੀ ਹੈ ਇਸ ਵੇਲੇ। ਸੋ $45 ਬਿਲੀਅਨ ਦੀ ਜਿਹੜੀ ਸਰਪਲਸ ਹੈਗਾ ਆ, ਉਹ ਹੁਣ ਡੈਫੀਨੇਟਲੀ ਇੱਥੇ ਜਿਹੜੇ ਰੀਟੇਲਰਸ ਹੈਗੇ ਆ ਉਹ ਆਰਡਰ ਨਹੀਂ ਕਰ ਰਹੇ ਜਾਂ ਆਰਡਰ ਆ ਨਹੀਂ ਰਿਹਾ, ਕਿਉਂਕਿ ਜਦੋਂ ਤੁਹਾਡੇ ਕੋਲ ਇਨਵੈਂਟਰੀ ਇੰਨੀ ਜ਼ਿਆਦਾ ਆ ਜਾਂ ਤੁਹਾਡੇ ਵੇਅਰ ਹਾਊਸ ਫੁੱਲ ਪਏ ਆ, ਆਬਵੀਅਸਲੀ ਤੁਸੀਂ ਹੋਰ ਆਰਡਰ ਨਹੀਂ ਕਰੋਗੇ। ਤੇ ਇਸ ਕਰਕੇ ਜਿਹੜਾ ਇਹ ਕੰਮ ਹੈਗਾ ਆ ਇਹਦੇ ਉੱਤੇ ਜਿਹੜਾ ਲੋਡਸ ਆ ਜਿਹੜੇ ਇਸੇ ਕਰਕੇ ਜਿਹੜੇ ਸਲੋ ਡਾਊਨ ਹੋਏ ਆ ਜਾਂ ਘਟੇ ਆ, ਤੇ ਇਹਦਾ ਜਿਹੜਾ ਅਸਰ ਤਾਂ ਦੇਖੋ ਇਹਨੂੰ ਪੋਜ਼ੀਟਿਵ ਨੈਗੇਟਿਵ ਦੋਨੋਂ ਸਾਈਡ ਨਾਲ ਲਿਆ ਜਾ ਰਿਹਾ ਆ। ਪੋਜ਼ੀਟਿਵ ਇਸ ਢੰਗ ਨਾਲ ਲਿਆ ਜਾ ਰਿਹਾ ਕਿ ਜਿਹੜਾ ਸਮਰ ਸੀਜ਼ਨ ਹੈਗਾ ਉਹਦੇ ਵਿੱਚ ਜਿਹੜੀ ਕਰੰਚ ਹੁੰਦਾ ਆ, ਪ੍ਰੋਡਕਟ ਕਰੰਚ ਹੁੰਦਾ ਆ, ਕਿਉਂਕਿ ਉਧਰ ਚਾਈਨਾ ਦੇ ਵਿੱਚ ਜਿਹੜਾ ਲਾਕਡਾਊਨ ਕਰਕੇ ਜਿਹੜੇ ਸ਼ਿਪਸ ਨਹੀਂ ਆ ਰਹੇ ਹੈਗੇ ਉਧਰੋਂ, ਜਾਂ ਪੂਰਾ ਪ੍ਰੋਪਰ ਢੰਗ ਦੇ ਨਾਲ ਨਹੀਂ ਸ਼ਿਪ ਹੋ ਰਿਹਾ ਹੈਗਾ, ਉਹਦੀ ਜਿਹੜੀ ਕਮੀ ਆ ਉਹ ਐਰਕੀ ਇਹ ਜਿਹੜੀ ਓਵਰ ਸਰਪਲਸ ਇਨਵੈਂਟਰੀ ਆ ਇਹਦੇ ਨਾਲ ਉਹ ਪੂਰੀ ਹੋ ਜੂਗੀ, ਬਰਾਬਰ ਹੋ ਜੂਗੀ। ਤੇ ਜਿਹੜਾ ਹੁਣ ਟਰੱਕਿੰਗ ਹੈਗੀ ਆ ਉਹਦੇ ਲਈ ਡੈਫੀਨੇਟਲੀ ਇਹ ਸੋਚ ਵਾਲੀ ਗੱਲ ਆ, ਕਿਉਂਕਿ ਜੇ ਉਧਰੋਂ ਆਰਡਰ ਨਹੀਂ ਆ ਰਹੇ ਹੈਗੇ, ਕੁਛ ਨਹੀਂ ਆ ਰਿਹਾ ਹੈਗਾ, ਤੇ ਲੋਡ ਜਿਹੜੇ ਉਹ ਘਟ ਜਾਣਗੇ, ਉਹਨਾਂ ਪ੍ਰਾਈਸਿਸ ਹੋ ਜਾਣੀਆਂ, ਪ੍ਰੋਬਲਮ ਹੋ ਜਾਣਗੀਆਂ। ਤੇ ਤਲਵਿੰਦਰ ਸਿੰਘ ਉਹਨਾਂ ਦਾ ਸਵਾਲ ਹੈਗਾ ਜੀ ਕੀ ਡੈਫ ਟਰੱਕ 2027 ਵਿੱਚ ਬੰਦ ਹੋ ਜਾਣੇ ਆ? ਨਹੀਂ ਜੀ, ਐਸਾ ਕੋਈ ਅਜੇ ਤੱਕ ਜਿਹੜੀ ਆ ਸਿਚੁਏਸ਼ਨ ਨਹੀਂ ਹੈਗੀ ਕਿ ਡੈਫ ਵਾਲੇ ਟਰੱਕ ਜਿਹੜੇ ਆ 27 ਦੇ ਵਿੱਚ ਬੰਦ ਹੋ ਜਾਣੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਕਿ ਇਹਦੇ ਉੱਤੇ ਕੀ ਅਸਰ ਹੁੰਦਾ ਹੈ। ਜੀ, ਤੇ ਆਪਣੇ ਨਾਲ ਹੁਣ ਕੁਝ ਕਾਲਰਸ ਜੁੜੇ ਆ, ਆਪਾਂ ਉਹਨਾਂ ਦੀਆਂ ਕਾਲਸ ਲੈਣੇ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਮੱਖਣਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਸਵਾਲ ਪੁੱਛਿਆ ਸੀ AB5 ਬਾਰੇ, ਰਮਨ ਜੀ ਨੇ ਪੜ੍ਹਿਆ ਸੀਗਾ, ਥੈਂਕ ਯੂ ਜੀ ਉਹਦਾ। ਅੱਛਾ, ਇੱਕ ਸਵਾਲ ਹੋਰ ਸੀਗਾ ਜੀ, ਜਿਹੜੇ 2009 ਜਦੋਂ 2015-16 ਵਿੱਚ ਕਹਿੰਦੇ ਸੀ ਜਿਹੜੇ 2009 ਵਾਲੇ ਟਰੱਕ ਆ ਉਹ 2023 ਵਿੱਚ ਬੰਦ ਹੋ ਜਾਣੇ, ਉਹਦੇ ਬਾਰੇ ਵੀ ਦੱਸਿਓ ਕੁਝ। ਤੇ ਜਿੱਦਾਂ ਤੇਲ ਦੀ ਕੀਮਤਾਂ ਵੱਧ ਰਹੀਆਂ, ਡੀਜ਼ਲ ਦੀਆਂ ਜਾਂ ਦੂਜੇ ਤੇਲ ਦੀਆਂ, ਤੇ ਇਹ ਕੋਈ ਜਿੱਦਾਂ ਆਪਣੇ ਉੱਥੇ MLA ਹੁੰਦੇ ਆ ਜਾਂ MP ਹੁੰਦੇ ਆ, ਉਹ ਗੱਲ ਕਰਦੇ ਸਰਕਾਰ ਨਾਲ, ਆਪਣੇ ਇੱਥੇ ਕੋਈ MP ਜਿੱਦਾਂ ਇਹ ਰਿਪਰੈਜ਼ੈਂਟੇਟਿਵ ਨਹੀਂ ਹੁੰਦੇ ਸਟੇਟ ਦੇ ਵੀ ਜਿਹੜੇ ਕਰਦੇ ਗੱਲ ਵੀ ਤੁਸੀਂ ਇੰਨੀ ਮਹਿੰਗਾਈ ਕਰੀ ਜਾਂਦੇ, ਇਹਨੂੰ ਰੋਕੋ ਜਾਂ ਕੰਪਨੀਆਂ ਨੂੰ ਕਹੋ। ਤੇ ਰਮਨ ਜੀ ਵੀ ਮਿਲੇ ਸੀ ਆਪਣੇ ਪ੍ਰੈਜ਼ੀਡੈਂਟ ਨੂੰ, ਤੁਸੀਂ ਕਹਿ ਕੇ ਵੇਖ ਲੈਣਾ ਸੀ ਰਮਨ ਜੀ। ਸਰ ਜੀ ਏਦਾਂ ਹੈਗਾ ਕਿ ਉਦੋਂ ਪ੍ਰਾਈਸਿਸ ਉੱਪਰ ਨਹੀਂ ਸੀਗੀਆਂ, ਜਦੋਂ ਅਸੀਂ ਮਿਲੇ ਸੀਗੇ ਉਦੋਂ ਪ੍ਰਾਈਸਿਸ ਨਾਰਮਲ ਸੀਗੀਆਂ, ਠੀਕ ਸੀਗੀਆਂ ਡੀਜ਼ਲ ਦੀਆਂ, ਕੋਈ ਐਸੀ ਮਸਲਾ ਨਹੀਂ ਹੁੰਦਾ। ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮਾਰਕੀਟ ਦੇ ਨਾਲ ਡਿਪੈਂਡ ਕਰਦੀਆਂ ਹੈਗੀਆਂ। ਇੱਥੇ ਡੈਫੀਨੇਟਲੀ ਆਪਾਂ ਆਪਣੇ ਜਿਹੜੇ ਕਾਂਗਰਸਮੈਨ ਹੈਗੇ ਆ ਜਾਂ ਉਹੋ ਜਿਹੇ ਲੋਕੀ ਹੈਗੇ ਉਹਨਾਂ ਨੂੰ ਕਹਿ ਸਕਦੇ ਹੈਗੇ, ਉਹਨਾਂ ਕੋਲ ਰੋਸ ਪ੍ਰਗਟ ਕਰ ਸਕਦੇ ਆ, ਉਹਨਾਂ ਨੂੰ ਕਾਲ ਕਰ ਸਕਦੇ ਆ, ਉਹਨਾਂ ਨੂੰ ਦੱਸ ਸਕਦੇ ਆ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕੀਤੀ ਜਾਵੇ, ਤੇ ਉਹ ਗੱਲ ਹੁੰਦੀ ਵੀ ਆ, ਉਹ ਕੋਈ ਐਸੀ ਗੱਲ ਨਹੀਂ ਹੈਗੀ। ਪਰ ਮੈਜੋਰਟੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਮਾਰਕੀਟ ਦੇ ਉੱਤੇ ਡਿਪੈਂਡ ਕਰਦੀਆਂ ਹੈਗੀਆਂ। ਕਿਸੇ ਵਨ ਪਰਸਨ ਜਾਂ ਵਨ ਬੰਦੇ ਦੇ ਉੱਤੇ ਕੋਈ ਇੱਦਾਂ ਦੀ ਡਿਪੈਂਡੈਂਸੀ ਨਹੀਂ ਹੈਗੀ ਕਿ ਇੱਕ ਬੰਦੇ ਨੇ ਕੋਈ ਪ੍ਰਾਈਸਿਸ ਵਧਾਉਣੀਆਂ ਕਰਨੀਆਂ ਹੈਗੀਆਂ। ਸੋ ਬਾਕੀ ਜਿਹੜਾ ਹੈਗਾ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜਿਹੜੇ ਟਰੱਕ ਹੈਗੇ 2009 ਵਾਲੇ ਉਹ ਇਸ ਸਾਲ ਦੇ ਐਂਡ ਤੱਕ ਹੈਗੇ ਆ, ਉਹੀ ਜਿਹੜੀ ਮੈਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਸੀਗਾ ਕਿ 80,000 ਟਰੱਕ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ ਉਹ ਆਊਟ ਹੋ ਜਾਣੇ ਮਾਰਕੀਟ 'ਚੋਂ ਇਸ ਸਾਲ ਦੇ ਐਂਡ ਤੱਕ। ਉਹ ਉਹੀ ਟਰੱਕ ਹੈਗੇ ਆ ਜਿਹੜੇ ਕਿ ਪੁਰਾਣੇ ਟਰੱਕ ਹੈਗੇ ਆ ਆਪਣੇ, ਜਿਹੜੇ ਪਹਿਲਾਂ ਚੱਲਦੇ ਹੈਗੇ ਆ। ਸੋ ਜਿਹੜੀ ਦੂਸਰੀ ਗੱਲ ਹੈਗੀ, ਜਿਹੜੀ ਤੁਹਾਡੇ ਕਹਿਣ ਵਾਲੀ ਗੱਲ ਹੈਗੀ ਹੈ ਕਿ ਕਾਂਗਰਸਮੈਨ ਜਾਂ ਦੂਜੇ ਲੋਕਾਂ ਨਾਲ ਗੱਲ ਕਰਨ ਦੀ ਗੱਲ ਹੈਗੀ ਆ, ਅਸੀਂ ਆਪਣੇ ਲੈਵਲ 'ਤੇ ਜਿੰਨੀ ਕੁ ਗੱਲ ਅਸੀਂ ਕਰ ਸਕਦੇ ਕਰਦੇ ਹੈਗੇ ਆ। ਪਰ ਅਸੀਂ ਫਿਰ ਉੱਥੇ ਜਾ ਕੇ ਇੱਕੋ ਗੱਲ ਫਿਰ ਹਰ ਵਾਰੀ ਕਹੀਦੀ ਆ ਕਿ ਸਾਡੇ ਕੋਲ ਮੈਂਬਰਸ਼ਿਪ ਜਿਹੜੀ ਹੈਗੀ ਆ ਜਾਂ ਸਾਡੇ ਕੋਲ ਜਿਹੜੀ ਸਾਡੀ ਐਸੋਸੀਏਸ਼ਨ ਹੈਗੀ ਆ ਉਹਦੇ ਵਿੱਚ ਜਿਹੜੀ ਮੈਂਬਰਸ਼ਿਪ ਹੈਗੀ ਆ ਉਹ ਬਹੁਤ ਘੱਟ ਹੈਗੀ ਆ, ਜਿਹੜੀ ਇਸ ਵੇਲੇ ਅਸੀਂ ਜਿਨ੍ਹਾਂ ਦਾ ਰਿਪਰੈਜ਼ੈਂਟ ਕਰਦੇ ਹਾਂ। ਤੇ ਪਰ ਸਾਡੀ ਮਾਰਕੀਟ ਬਹੁਤ ਵੱਡੀ ਹੈਗੀ, ਅਸੀਂ ਇਹਦਾ ਬਹੁਤ ਜ਼ਿਆਦਾ ਝੰਡਾ ਚੁੱਕਦੇ ਕਿ ਮਾਰਕੀਟ ਵੱਡੀ ਆ, ਪਰ ਗੱਲਾਂ ਬਾਤਾਂ ਦੇ ਵਿੱਚ ਵੱਡੀ ਆ। ਪਰ ਜੇ ਤੁਸੀਂ ਰਿਪਰੈਜ਼ੈਂਟੇਸ਼ਨ ਕਹੋ, ਅਸਲ ਨੰਬਰ ਦੇ ਵਿੱਚ ਕਹੋ, ਅਸਲ ਸਾਈਨ ਅਪ ਕਹੋ, ਤੇ ਬਹੁਤ ਥੋੜੇ ਬੰਦੇ ਆ ਜਿਹੜੇ ਸਾਈਨ ਅਪ ਕੀਤੇ ਹੈਗੇ ਆ ਜਾਂ ਕਰਦੇ ਹੈਗੇ ਆ। ਸੋ ਪਰ ਫਿਰ ਵੀ ਅਸੀਂ ਥੈਂਕ ਯੂ ਕਰਦੇ ਹਾਂ ਕਿ ਲਾਸਟ ਵੀਕ ਵੀ ਆਪਾਂ ਗੱਲ ਕੀਤੀ ਸੀਗੀ ਕਿ ਮੈਂਬਰਸ਼ਿਪ ਲਓ, ਮੈਂਬਰਸ਼ਿਪ ਲੈਣੀ ਜ਼ਰੂਰੀ ਆ। ਤੇ ਪਿਛਲੇ ਵੀਕ ਦੇ ਵਿੱਚ ਵੀ ਜਿਹੜੀਆਂ ਸਾਡੇ ਕੋਲ 15 ਤੋਂ 20 ਐਪਲੀਕੇਸ਼ਨ ਆਈਆਂ, 30 ਐਪਲੀਕੇਸ਼ਨ ਆਈਆਂ ਹੈਗੀਆਂ। ਸੋ ਥੈਂਕ ਯੂ ਉਹਨਾਂ ਦਾ ਵੀ, ਤੇ ਆਸ ਕਰਦੇ ਹਾਂ ਕਿ ਹੋਰ ਵੀ ਜਿਹੜੇ ਸਾਰੇ ਹੈਗੇ ਆ ਸੋ ਹਿਰਦ ਬਣਨਗੇ, ਸਮਝਣਗੇ, ਸੋਚਣਗੇ। ਇਹ ਜਿਹੜੇ ਕੰਟਰੀ ਹੈਗੇ ਇਹਨਾਂ ਦੇ ਵਿੱਚ ਤੁਹਾਡਾ ਜਿਹੜਾ ਏਕਾ ਹੈਗਾ ਉਹ ਨੰਬਰਸ ਦੇ ਵਿੱਚ ਹੋਣਾ ਚਾਹੀਦਾ। ਉਹ ਭੀੜ ਦੇ ਰੂਪ ਦੇ ਵਿੱਚ ਏਕੇ ਨੂੰ ਨਹੀਂ ਗਿਣਿਆ ਜਾਂਦਾ, ਭੀੜ ਨੂੰ ਇੱਥੇ ਮੌਬ ਦੇ ਰੂਪ ਦੇ ਵਿੱਚ ਲੈ ਲਿਆ ਜਾਂਦਾ। ਪਰ ਜਿਹੜੇ ਨੰਬਰਸ ਹੈਗੇ, ਰਿਟਨ ਨੰਬਰਸ ਹੈਗੇ, ਉਹਨਾਂ ਦੇ ਉੱਤੇ ਕੰਮ ਹੁੰਦਾ ਜੀ। ਆਪਣੇ ਅਗਲੇ ਕਾਲਰ ਨੇ ਕੁਲਵਿੰਦਰ ਜੀ। ਹਾਂਜੀ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਰਮਨ ਭਾਜੀ ਨਾਲ ਗੱਲ ਕਰਨੀ ਜਿੱਦਾਂ। ਹਾਂਜੀ, ਸੁਣ ਰਹੇ ਜੀ ਤੁਹਾਡੀ ਗੱਲ। ਹਾਂਜੀ ਭਾਜੀ, ਮੈਂ ਨਾ ਜਿੱਦਾਂ TVC ਦਾ ਕਾਰਡ ਲਿਆ ਸੀਗਾ ਤਾਂ ਮੇਰੇ ਕਾਰਡ ਦੇ ਨਾ ਪਿਛਲੇ ਸਾਲ 26 ਤਰੀਕ ਨੂੰ ਡਿਸਪਿਊਟ ਹੋਇਆ ਜਿੱਦਾਂ, ਹਨਾ ਜੀ। ਹਾਂਜੀ ਹਾਂਜੀ, ਸੋ ਸਵਾਲ ਕੀ ਹੈ ਜੀ ਤੁਹਾਡਾ? ਹਾਂਜੀ, ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਮੇਰੇ ਫਿਰ 3 ਵਾਰੀ ਨਾ ਪੇਮੈਂਟ ਚੱਕ ਲਈ ਜਿੱਦਾਂ। ਤਾਂ ਫਿਰ ਮੈਂ ਨਾ ਜਦੋਂ 16 ਤਰੀਕ ਨੂੰ ਨਵੰਬਰ ਦੇ ਵਿੱਚ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਹਿੰਦੇ ਤੇਰੇ ਅਸੀਂ ਨਾ ਡਿਸਪਿਊਟ ਫਾਈਲ ਕਰ ਲਿਆ। ਹੈਲੋ। ਹਾਂਜੀ, ਅੱਗੇ ਦੱਸੋ ਜੀ, ਹੌਲੀ ਹੌਲੀ ਨਹੀਂ, ਜਲਦੀ ਕਰੋ, ਬਾਕੀ ਹੋਰ ਕਾਲ। ਫਿਰ ਕਹਿੰਦੇ ਤੇਰਾ ਫਾਈਲ ਕਰ ਲਿਆ, 90 ਦਿਨ ਲੱਗਣੇ। ਭਾਜੀ 90 ਦਿਨ ਦੇ ਕਿ ਮੇਰੇ 180 ਦਿਨ ਬੀਤ ਗਏ, ਮੈਨੂੰ ਅੱਜ ਤੱਕ ਉਹਨਾਂ ਨੇ ਕੋਈ ਮੇਰੇ ਪੈਸਿਆਂ ਦਾ ਰਿਫੰਡ ਨਹੀਂ ਭੇਜਿਆ ਜਿੱਦਾਂ, ਹਨਾ। ਠੀਕ ਹੈ ਜੀ। ਭਾਜੀ ਇਹ ਤੁਹਾਡੀ ਪ੍ਰੋਬਲਮ ਨਹੀਂ ਹੈਗੀ, ਕਾਫੀ ਕੰਪਲੇਂਟ ਆ ਰਹੀ ਹੈਗੀ ਇਸ ਵੇਲੇ TBC ਦੇ ਫਿਊਲ ਕਾਰਡ ਦੀ ਕਿ ਉਹਨਾਂ ਦੀਆਂ ਪੇਮੈਂਟ ਜਿਹੜੀਆਂ ਐਕਸਟਰਾ ਚੱਕੀਆਂ ਜਾ ਰਹੀਆਂ ਜਾਂ ਸਟਾਪ ਨਹੀਂ ਕਰ ਰਹੇ ਹੈਗੇ ਜਾਂ ਉਹ ਹੈਗੇ ਆ। ਸੋ ਇਹ ਚੀਜ਼ ਦੀ ਕੰਪਲੇਂਟ ਕਾਫੀ ਆ ਰਹੀ ਹੈਗੀ TBC ਦੇ ਕਾਰਡ ਦੇ ਉੱਤੇ ਕਿ ਆਹ ਇਸ਼ੂ ਚੱਲ ਰਹੇ ਹੈਗੇ ਔਰ ਉਹਦਾ ਇਗਨੋਰੈਂਸ ਹੈਗੀ ਆ ਕਿ ਜੇ ਉਹ ਇਸ ਚੀਜ਼ ਨੂੰ ਨਹੀਂ ਕਰਦੇ ਹੈਗੇ, ਐਗਰੀ ਨਹੀਂ ਕਰਦੇ ਹੈਗੇ। ਸੋ ਅਸੀਂ ਕੋਈ ਇਹ ਮੌਕਾ ਤਾਂ ਨਹੀਂ ਲਵਾਂਗੇ, ਪਰ ਜ਼ਰੂਰ ਕਵਾਂਗੇ ਕਿ ਜਿਹੜਾ ਨੈਪਟਾ ਦਾ ਕਾਰਡ ਹੈਗਾ ਉਹ ਕੈਸ਼ ਕਾਰਡ ਹੈਗਾ। ਤੁਸੀਂ ਕਿਸੇ ਨੂੰ ਆਥੋਰਾਈਜੇਸ਼ਨ ਨਹੀਂ ਦਿੱਤੀ ਤੁਹਾਡੇ ਅਕਾਊਂਟ 'ਚੋਂ ਪੈਸੇ ਕੱਢਣ ਦੀ, ਤੁਸੀਂ ਆਪ ਪੈਸੇ ਪਾਉਣੇ ਆ, ਜਦੋਂ ਮਰਜ਼ੀ ਆ ਪਾਓ, ਜਦੋਂ ਮਰਜ਼ੀ ਆ ਨਾ ਪਾਓ, ਤੁਹਾਡੀ ਆਪਣੀ ਜ਼ਿੰਮੇਵਾਰੀ, ਆਪਣੀ ਮਰਜ਼ੀ ਆ। ਸੋ ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਕੁਛ ਨਹੀਂ ਗਾ। ਬਟ TBC ਦੇ ਜਿਹੜੇ ਆ
ਬਹੁਤ ਬੰਦਿਆਂ ਦੀ ਇਸ ਵੇਲੇ ਕੰਪਲੇਂਟ ਹੈਗੀ ਆ ਕਿ ਇੱਕ TVC ਨੇ ਮੇਰੇ ਖਿਆਲ ਪਰ ਟ੍ਰਾਂਜੈਕਸ਼ਨ ਦੀ ਫੀਸ ਵੀ $2.5 ਕਰ ਦਿੱਤੀ ਹੈਗੀ। ਐਵਰੀ ਟਾਈਮ ਤੁਸੀਂ ਜਦੋਂ ਫਿਊਲ ਪਾਉਣਾ $2.5 ਦੀ ਫੀਸ ਆ, $60 ਮੰਥਲੀ ਫੀਸ ਹੈ ਉਹਨਾਂ ਦੀ। ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੀ ਕੋਈ ਫੀਸ ਨਹੀਂ ਹੈਗੀ, ਕੋਈ ਮੰਥਲੀ ਫੀਸ ਨਹੀਂ ਹੈਗੀ ਹਰਜੋਤ ਭਾਜੀ। ਤੇ ਫਿਰ ਵੀ ਅਸੀਂ ਜਦੋਂ ਤੁਹਾਡੇ ਅਕਾਊਂਟ 'ਚੋਂ ਪੈਸੇ ਚੱਕਦੇ ਉਦੋਂ ਵੀ ਮੇਰੇ ਖਿਆਲ $20 ਉਹਦੀ ਚਾਰਜ ਹੈਗੇ ਤੁਹਾਡੇ ਅਕਾਊਂਟ 'ਚੋਂ ਪੈਸੇ ਕਢਾਉਣ ਦੇ। ਸੋ ਆਈ ਡੋਂਟ ਨੋ ਵੀ ਕਿਸ ਲੈਵਲ ਤੇ ਜਾ ਕੇ ਸਾਨੂੰ ਇਹ ਦੱਸਣਾ ਪਊਗਾ ਕਿ ਤੁਸੀਂ ਐਟਲੀਸਟ ਕੰਪੇਅਰ ਤਾਂ ਕਰੋ ਯਾਰ ਚੀਜ਼ਾਂ ਨੂੰ। ਤੁਸੀਂ ਕੰਪੇਅਰ ਹੀ ਨਹੀਂ ਕਰਦੇ ਹੈਗੇ। ਤੇ 6 ਦਿਨ ਦਾ ਕ੍ਰੈਡਿਟ ਲੈਣ ਵਾਸਤੇ ਤੁਸੀਂ ਕ੍ਰੈਡਿਟ ਮੈਨੂੰ ਤਾਂ ਜੀ ਇੰਨੇ ਹਜ਼ਾਰ ਦਾ ਕ੍ਰੈਡਿਟ ਦੇਤਾ ਮਹੀਨੇ ਦਾ, ਪਰ ਪੈਸੇ ਤਾਂ ਉਹ 6 ਦਿਨ ਬਾਅਦ ਚੱਕ ਲੈਂਦੇ ਤੁਹਾਡੇ ਅਕਾਊਂਟ 'ਚੋਂ। ਸੋ ਕ੍ਰੈਡਿਟ ਮਹੀਨੇ ਦਾ ਕਿੱਥੋਂ ਹੋ ਗਿਆ, ਕ੍ਰੈਡਿਟ ਤਾਂ 6 ਦਿਨ ਦਾ ਆ। ਸੋ 6 ਦਿਨ ਦੇ ਕ੍ਰੈਡਿਟ ਪਿੱਛੇ ਆਪਾਂ ਇੰਨਾ ਨੁਕਸਾਨ ਕਰਾਉਂਦੇ ਆ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ। ਸੋ ਪਲੀਜ਼ ਡੂ ਆਪਣਾ ਸੋ ਨਹੀਂ, ਇਹ ਹੁਣ ਰਮਨ ਜੀ ਉਹਨਾਂ ਦੇ ਨਾਲ ਹੀ ਇਹਨਾਂ ਨੂੰ ਡਿਸਪਿਊਟ ਕੰਟੀਨਿਊ ਕਰਨਾ ਪਊਗਾ ਜਾਂ ਕੁਝ ਹੋਰ ਕਰਨਾ ਪਊਗਾ? ਨਹੀਂ ਉਹ ਉਹਨਾਂ ਦੇ ਨਾਲ ਹੀ ਹੋ ਸਕਦਾ, ਉਹ ਹੋਰ ਨਹੀਂ ਕੋਈ ਵੀ ਕਰ ਸਕਦਾ, ਉਹਨਾਂ ਨੂੰ ਹੀ ਕਰਨਾ ਪੈਣਾ ਹੈ ਜੀ। ਥੈਂਕ ਯੂ। ਅਗਲੇ ਕਾਲਰ ਜਸਬੀਰ ਸਿੱਧੂ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਟਰੱਕ ਡਰਾਈਵਰ ਨਹੀਂ, ਪਰ ਮੇਰਾ ਕੁਐਸਚਨ ਆ। ਇਹ ਤਾਂ ਕੈਲੀਫੋਰਨੀਆ ਦੇ ਵਿੱਚ ਉਹ ਕਹਿੰਦੇ ਗੌਰਮੈਂਟ ਨੇ ਕਾਰਾਂ ਨੂੰ ਪੈਸੇ ਦੇਣੇ, 1-2 ਕਾਰਾਂ ਮਗਰ ਨਾ $400 ਜੋ ਵੀ ਹੈਗਾ, ਤੇ ਟਰੱਕ ਡਰਾਈਵਰਾਂ ਨੂੰ ਦੇਣਾ ਕਿ ਨਹੀਂ ਦੇਣਾ? ਦੇਣਾ ਚਾਹੀਦਾ ਇਹਨਾਂ ਨੂੰ ਵੀ, ਇੰਨਾ ਮਹਿੰਗਾ ਹੈ ਨਾ, ਵੀ ਗੈਸ ਮਹਿੰਗਾ ਹੋਇਆ ਯਾਰ ਡੀਜ਼ਲ। ਵੈਲ ਇਹ ਤਾਂ ਨਹੀਂ ਪਤਾ ਕਿ ਜਿਹੜਾ $200-400-500 ਦੇ ਨਾਲ ਟਰੱਕ ਦਾ ਕੀ ਹੋਊਗਾ। ਮੇਰੇ ਖਿਆਲ ਉਹਦਾ ਕੁਆਟਰ ਟੈਂਕ ਵੀ ਨਹੀਂ ਭਰਨਾ ਜੀ ਟਰੱਕ ਦਾ। ਉਹ ਆਈ ਡੋਂਟ ਨੋ ਕੀ ਹੋਊਗਾ, ਪਰ ਬਿਜ਼ਨਸ ਹੈਗਾ, ਬਿਜ਼ਨਸ। ਪਰ ਉਹ ਟਰੱਕਾਂ ਵਾਲੇ ਭਾਜੀ ਫਿਰ ਚਾਰਜ ਵੀ ਕਰ ਰਹੇ ਨਾ ਐਕਸਟਰਾ, ਉਹ ਨਹੀਂ ਪੈਸੇ ਲਾਣੇ ਸ਼ੁਰੂ ਕਰ ਦਿੱਤੇ ਆ ਵੀ ਹਾਂ ਹੁਣ ਸਟੋਰਾਂ ਵਾਲੇ ਜਾਂ ਹੋਰ ਵੀ ਉਹ ਟਰਾਂਸਪੋਰਟੇਸ਼ਨ ਦਾ ਐਕਸਟਰਾ ਪਾਈ ਜਾਂਦੇ ਆ ਵੀ ਗੈਸ ਵੱਧ ਗਈ ਹੈਗੀ ਆ। ਠੀਕ ਹੈ, ਕੈਲੀਫੋਰਨੀਆ ਦੀ ਤਾਂ ਹੁਣ ਵੱਡੀ ਪ੍ਰੋਬਲਮ ਹੈ ਨਾ। ਪਹਿਲਾਂ ਭਾਈ ਸਾਹਿਬ ਵੀ ਇੱਕ ਕੁਐਸਚਨ ਕਰਕੇ ਗਏ ਸੀ, ਹੁਣ ਮੈਜੋਰਟੀ ਹੈਗੀ ਡੈਮੋਕ੍ਰੇਟ ਦੀ 70-80% ਅਸੈਂਬਲੀ 'ਚ ਵੀ, ਸੈਨੇਟ 'ਚ ਵੀ, ਤੇ ਕੁਝ ਰਿਪਬਲਿਕਨ ਰੌਲਾ ਪਾਉਂਦੇ ਵੀ ਭਾਈ ਥੋੜੇ ਟਾਈਮ ਲਈ ਤੁਸੀਂ ਟੈਕਸ ਘਟਾ ਲਓ, $100 ਬਿਲੀਅਨ ਦੇ ਕਰੀਬ ਸਰਪਲਸ ਹੈਗਾ। ਸੋ ਉਹਨਾਂ ਦਾ ਹੁਣ ਮੁੱਦਾ ਹੀ ਮੇਨ ਇਹ ਆ ਵੀ ਨਹੀਂ ਆਪਾਂ ਇੱਥੋਂ ਜਿਹੜੀ ਗੈਸ ਵਾਲਾ ਕਾਰਾਂ ਖਤਮ ਕਰਨੀ ਹੈ ਜਲਦੀ ਤੋਂ ਜਲਦੀ, ਤਾਂ ਕਿ ਲੋਕ ਇਲੈਕਟ੍ਰੀਕਲ ਵੱਲ ਨੂੰ ਜਾਣ। ਸੋ ਇਸ ਕਰਕੇ ਉਹ ਨਹੀਂ ਘਟਾ ਰਹੇ ਹੈਗੇ, ਨਹੀਂ ਤਾਂ ਇਹਨਾਂ ਦੇ ਹੱਥ, ਕਿਉਂਕਿ ਕੈਲੀਫੋਰਨੀਆ 'ਚ ਗੈਸ ਬਹੁਤ ਜ਼ਿਆਦਾ ਮਹਿੰਗੀ ਹੋਣ ਦਾ ਕਾਰਨ ਆ ਵੀ ਇੱਥੇ ਟੈਕਸ ਬਹੁਤ ਜ਼ਿਆਦਾ ਆ। ਜੀ ਤੇ ਆਪਣੇ ਰਾਜਦੀਪ ਗਿੱਲ ਹੋਣੀ ਕਹਿ ਰਹੇ ਆ ਕਿ ਕੋਈ ਬ੍ਰੋਕਰ ਐਗਰੀਮੈਂਟ ਨਹੀਂ ਬਣਾਉਂਦੇ ਹੈਗੇ। ਸੋ ਇਹ ਕਲੀਅਰ ਨਹੀਂ ਹੈਗੀ ਮੈਨੂੰ ਕੁਐਸਚਨ ਕਿ ਕੀ ਪੁੱਛਣਾ ਚਾਹੁੰਦੇ ਆ ਉਹ। ਪਰ ਇਹ ਜਿਹੜਾ ਦਾਖੀ ਲੈਂਦੇ ਆ, ਅਗੇਨ ਜਿਹੜੀ ਗੱਲਬਾਤ ਹੈਗੀ ਆ ਜੀ, ਇਹ ਬਹੁਤ ਧਿਆਨ ਨਾਲ ਦੇਖਣ ਵਾਲੀ ਹੈ। ਸੋ ਅਗੇਨ ਰਾਜਨ, ਆਪਣੇ ਕੋਲ ਨਾਪਟਾ ਦੇ ਵਿੱਚ ਇਸ ਵੇਲੇ ਇੱਕ ਸਰਵਿਸ ਹੋਰ ਵੀ ਅਵੇਲੇਬਲ ਹੋ ਗਈ ਆ ਕਿ ਜੇ ਬ੍ਰੋਕਰ ਤੁਹਾਡੇ ਪੈਸੇ ਨਹੀਂ ਦੇ ਰਿਹਾ ਹੈਗਾ, ਸਾਡੇ ਕੋਲ ਸਰਵਿਸ ਹੈਗੀ ਜਿਹੜੀ ਕਲੈਕਸ਼ਨ ਸਰਵਿਸ ਆ, ਉਹ ਤੁਹਾਡੇ ਨਾਲ ਤੁਸੀਂ ਉਹਦੇ ਨਾਲ ਕੰਮ ਕਰ ਸਕਦੇ ਹੈਗੇ ਆ। ਸੋ ਜੇ ਤੁਹਾਡਾ ਬ੍ਰੋਕਰ ਜਿਹੜਾ ਆ ਉਹ ਪੈਸੇ ਨਹੀਂ ਦੇ ਰਿਹਾ ਹੈਗਾ ਤੇ ਜਾਂ ਕੋਈ ਇਸ ਤਰ੍ਹਾਂ ਦੀ ਤੁਹਾਡੀ ਕਲੈਕਸ਼ਨ ਹੈਗੀ ਕਰਨ ਵਾਲੀ, ਤਾਂ ਉਹ ਵੀ ਸਰਵਿਸ ਆਪਣੇ ਕੋਲ ਅਵੇਲੇਬਲ ਹੈਗੀ। ਆਪਣੇ ਕੋਲ ਜਿਹੜੇ ਵੈਂਡਰਸ ਅਵੇਲੇਬਲ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਕਾਲਰ ਲੈਣ ਤੋਂ ਪਹਿਲਾਂ ਦੱਸ ਜੇ ਵੀ ਇੱਕ ਬਿੱਲ ਹੋਰ ਲਿਆਂਦਾ ਗਿਆ ਸੀਗਾ ਉੱਥੇ ਉਧਰ ਵਾਸ਼ਿੰਗਟਨ DC 'ਚ, ਕਹਿੰਦੇ ਵੀ ਜਿਹੜੀ ਪ੍ਰਾਈਸ ਗੌਜਿੰਗ ਇਸ ਟਾਈਮ ਤੇਲ ਦੀਆਂ ਕੰਪਨੀਆਂ ਕਰ ਰਹੀਆਂ ਵੀ ਉਹਨਾਂ ਦੇ ਉੱਤੇ ਰੋਕ ਲਾਈ ਜਾਵੇ, ਪਰ ਉਹਦੇ ਵਿੱਚ ਸਹਿਮਤੀ ਨਹੀਂ ਬਣੀ। ਸਾਰੇ ਉੱਥੇ ਜਿਹੜੇ ਰਿਪਬਲਿਕਨਸ ਉਹਨਾਂ ਨੇ ਕਿਹਾ ਵੀ ਨਹੀਂ, ਆਪਾਂ ਉਹਨਾਂ ਕੰਪਨੀਆਂ ਨੂੰ ਕੁਛ ਨਹੀਂ ਜਿਹੜਾ ਉਹ ਆਖਣਾ। ਇੱਥੇ ਕਹਿੰਦੇ ਵੀ ਇਲੈਕਟ੍ਰਿਕ ਗੱਡੀਆਂ ਚਲਾਓ, ਉੱਥੇ ਕਹਿੰਦੇ ਤੇਲ ਵਾਲੀਆਂ ਕੰਪਨੀਆਂ ਨੂੰ ਨਹੀਂ ਕੁਛ ਆਖਣਾ। ਮਰਦਾ ਕੌਣ ਆ? ਵਿੱਚ ਵਾਲਾ ਬੰਦਾ। ਸੋ ਬਸ ਫਿਰ ਤੁਸੀਂ ਆਪੇ ਦੇਖ ਲਓ ਵੀ ਹੁਣ ਕਿ ਕਿੱਧਰਲੇ ਪਾਸੇ ਗੱਲ ਚੱਲ ਰਹੀ ਹੈ ਇਸ ਵੇਲੇ। ਆਪਾਂ ਡੈਮੋਕ੍ਰੇਟ ਨੂੰ, ਬਾਈਡਨ ਨੂੰ ਗਾਲਾਂ ਤਾਂ ਕੱਢ ਲੈਂਦੇ ਆ, ਪਰ ਦੂਜੇ ਬੰਨੇ ਜਦੋਂ ਇੱਦਾਂ ਦੀ ਕੋਈ ਗੱਲ ਆਉਂਦੀ ਆ ਤਾਂ ਫਿਰ ਆਪਣੇ ਦੂਜੇ ਜਿਹੜਾ ਆਪਣੇ ਰਿਪਬਲਿਕਨ ਵਾਲੇ ਪਾਸੇ ਵਾਲੇ ਆ ਉਹ ਝੰਡਾ ਚੱਕ ਲੈਂਦੇ ਵੀ ਅਸੀਂ ਨਹੀਂ ਕਹਿਣਾ ਕੁਝ ਵੀ ਇਹਨਾਂ ਨੂੰ। ਸੋ ਹਰ ਇੱਕ ਬੰਦਾ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਲੱਗਿਆ ਆ। ਜੀ, ਮਰਨ ਕੌਣ ਡਿਆ? ਵਿਚਾਲੇ ਵਾਲਾ ਬੰਦਾ। ਉਹਦੇ ਤੇ ਜਿਹੜਾ ਹਰ ਇੱਕ ਦਾ ਜਿਹੜਾ ਬੈਡ ਅਸਰ ਹੈ ਇਹਨਾਂ ਦੀਆਂ ਪਾਲਿਸੀ 'ਚ ਆਪਣੀ ਸਹਿਮਤੀ ਨਹੀਂ, ਤੇ ਵਿਚਾਲੇ ਵਾਲਾ ਉਹ ਪਿਸਦਾ ਜਾਂਦਾ। ਬਲਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਰਮਨ ਜੀ ਨੂੰ ਆ। ਜਿਹੜਾ ਫਿਊਲ ਕਾਰਡ ਇਹ ਨਾਪਟਾ ਵਾਲਾ, ਇਹ ਪੁੱਛਣਾ ਜੀ ਕੀ ਇਹ ਕੈਨੇਡਾ ਦੇ ਵਿੱਚ ਵੈਲਿਡ ਹੈ? ਚੱਲਦਾ ਜੀ ਇੱਥੇ ਫਿਊਲ ਸਟੇਸ਼ਨ ਤੇ ਚੱਲੂਗਾ? ਨਹੀਂ, ਕੈਨੇਡਾ ਦੇ ਵਿੱਚ ਵੈਲਿਡ ਨਹੀਂ ਹੈਗਾ ਜੀ, ਪਰ ਕੈਨੇਡਾ ਵਾਲੇ ਕੈਰੀਅਰਸ ਦੇ ਲਈ ਅਮਰੀਕਾ 'ਚ ਵੈਲਿਡ ਹੈਗਾ। ਜੇ ਉਹਨਾਂ ਦੇ ਕੋਲ ਆਪਣਾ $US ਦਾ ਅਕਾਊਂਟ ਹੈਗਾ, ਫਿਰ ਇਹ ਇੱਧਰ ਆਪਣੇ ਅਮਰੀਕਾ 'ਚ ਚੱਲ ਸਕਦਾ ਹੈਗਾ। ਡੈਫੀਨੇਟਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਾਫੀ ਦੇਰ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਵੀ ਸਾਡਾ ਜਿਹੜਾ ਫਿਊਲ ਕਾਰਡ ਹੈਗਾ ਅਸੀਂ
ਆਪਣਾ ਸ਼ੁਰੂ ਕਰ ਸਕੀਏ। ਸੋ ਜਲਦੀ ਕੋਈ ਨਾ ਕੋਈ ਜਿਹੜਾ ਆ ਉਹਦੇ ਵਿੱਚ ਵੀ ਅਸੀਂ ਸ਼ੁਰੂ ਕਰਾਂਗੇ, ਪਰ ਉਹਦੇ ਲਈ ਸਾਨੂੰ ਕੈਨੇਡਾ ਦੇ ਵਿੱਚ ਆਫਿਸ ਦੀ ਲੋੜ ਹੈਗੀ ਆ। ਸੋ ਉੱਤੇ ਕੰਮ ਚੱਲ ਰਿਹਾ ਹੈਗਾ, ਪਰ ਡੈਫੀਨੇਟਲੀ ਜਿਹੜੇ ਕੈਨੇਡਾ ਦੇ ਕੈਰੀਅਰਸ ਆ ਮੋਸਟਲੀ ਇੱਧਰ ਕੰਮ ਕਰਦੇ ਹੈਗੇ ਆ। ਸੋ ਉਹਨਾਂ ਦੇ ਲਈ ਇਹ ਫਿਊਲ ਕਾਰਡ ਅਵੇਲੇਬਲ ਆ, ਪਰ ਉਹਨਾਂ ਦਾ ਆਪਣਾ US ਅਕਾਊਂਟ, ਡਾਲਰ ਅਕਾਊਂਟ ਚਾਹੀਦਾ। ਤੇ ਦੂਜਾ ਸਵਾਲ ਸੀਗਾ ਜੀ ਜਿਹੜਾ ਇਨਵੈਂਟਰੀ ਨੂੰ ਲੈ ਕੇ ਆ, ਜਿਵੇਂ ਹੁਣ ਅਸੀਂ ਸੁਣਦੇ ਆ ਤੁਹਾਡੇ ਜਿਹੜੇ ਟਾਕ ਸ਼ੋ ਨੇ ਵੀ ਅਮਰੀਕਾ ਦੇ ਵਿੱਚ ਪ੍ਰਾਈਸਿਸ ਉੱਪਰ ਗਈਆਂ, ਹੁਣ ਉਹੀ ਪੈਟਰਨ ਇੱਥੇ ਚੱਲ ਪਿਆ ਜੀ। 2,60,000 ਦਾ ਸੈਮੀ ਡੀਲਰਸ਼ਿਪ ਤੇ ਜਾਓ ਤਾਂ ਅਵੇਲੇਬਲ ਨਹੀਂ ਹੈਗਾ, ਜਿਹੜੇ ਏਜੰਟ ਬੈਠੇ ਨੇ ਅਸੀਂ ਬਾਹਰੋਂ ਅਰੇਂਜ ਕਰਾ ਦਿੰਦੇ ਆ, ਮਤਲਬ ਵੀ ਜਵਾਬ ਹੁੰਦਾ ਉਹਨਾਂ ਦਾ ਕਦੋਂ ਹੋਊਗਾ ਉਹਦੀ ਕੋਈ ਡੇਟ ਨਹੀਂ, ਤੁਸੀਂ 10,000 20,000 ਸਾਨੂੰ ਦੇ ਦਿਓ ਤੇ ਟਰੱਕ ਆ ਜਾਊਗਾ। ਤੇ ਹੁਣ ਮੈਂ ਇਹ ਪੁੱਛਣਾ ਜੀ ਤੁਹਾਡੇ ਇੱਥੇ ਰੇਟ ਵੱਧ ਗਏ ਹੌਲੀ ਹੌਲੀ, ਹੁਣ ਲੋਕੀ ਲੈਣੋਂ ਹਟ ਗਏ ਕਿਉਂਕਿ ਪੋਸੀਬਲ ਹੀ ਨਹੀਂ ਗਾ ਵੀ ਇੰਨੇ ਮਹਿੰਗੇ ਰੇਟ ਦੇ ਉੱਤੇ ਟਰੱਕ ਲੈ ਕੇ, ਇੰਨੇ ਹਾਈ ਇੰਟਰਸਟ ਦੇ ਉੱਤੇ ਲੈ ਕੇ ਤੁਸੀਂ ਉਹਨੂੰ ਹੋਲਡ ਕਰ ਸਕੋ। ਹੁਣ ਇੱਥੇ ਇਨਵੈਂਟਰੀ ਵਧਣ ਲੱਗੀ ਹੈ ਜੀ ਕੋਈ ਡੀਲਰਸ਼ਿਪ ਜਿਹੜੇ USA ਦੇ ਵਿੱਚ ਨੇ? ਡੈਫੀਨੇਟਲੀ ਜੀ ਇੱਥੇ ਹੁਣ ਇੱਕ ਤਾਂ ਚੀਜ਼ ਹੈਗੀ ਆ ਕਿ ਸਟਾਪ ਹੋਇਆ ਹੈਗਾ ਕਿ ਜਿਹੜੀ ਲੋਕੀ ਹੈਗੇ ਆ, ਕਿਉਂਕਿ ਫਰੇਟ ਦੇ ਕਾਸਟ ਜਿਹੜੀ ਆ ਚਾਰਜਸ ਜਿਹੜੇ ਆ ਬਹੁਤ ਘਟੇ ਹੈਗੇ ਆ ਜਾਂ ਨਾਰਮਲ ਨਾਲੋਂ ਥੱਲੇ ਚੱਲ ਰਹੇ ਹੈਗੇ। ਜਿੱਦਾਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿ ਲਾਸਟ ਮੰਥ ਜਿਹੜਾ April ਦਾ ਮੰਥ ਹੈਗਾ ਬੜਾ ਡੈਵਸਟੇਟਿੰਗ ਮੰਥ ਸੀਗਾ ਕਿ ਉਹਦੇ ਵਿੱਚ ਆਲਮੋਸਟ 84% ਘੱਟ ਪ੍ਰੋਡਿਊਸ ਨਿਕਲਿਆ ਹੈਗਾ। ਸੋ ਉਹ ਜਿਹੜਾ ਘੱਟ ਪ੍ਰੋਡਿਊਸ ਨਿਕਲਿਆ ਉਧਰੋਂ ਇਨਵੈਂਟਰੀ ਐਕਸਟਰਾ ਪਈ ਆ, ਹਰ ਇੱਕ ਚੀਜ਼ ਇੰਨੀ ਜ਼ਿਆਦਾ ਹੋਈ ਪਈ ਆ। ਸੋ ਉਹਦੇ ਕਰਕੇ ਹੁਣ ਜਿਹੜਾ ਲੋੜ ਹੈਗੀ ਆ ਟਰੱਕਾਂ ਦੇ ਵਿੱਚ ਸਮਾਨ ਮੰਗਵਾਉਣ ਦੀ ਉਹ ਘਟੀ ਹੈਗੀ ਆ। ਸੋ ਉਹਦੇ ਕਰਕੇ ਰੇਟ ਘਟੇ ਹੈਗੇ। ਰੇਟ ਘਟਣ ਕਰਕੇ ਜਦੋਂ ਹੁਣ ਆਖਿਰਕਾਰ ਜਿਹੜਾ ਅਸੀਂ ਸਾਲ ਦਾ ਰੌਲਾ ਪਾਇਆ ਸੀਗਾ ਕਿ ਆਪਣੇ ਨੰਬਰਸ ਤੇ ਲੁੱਕ ਕਰੋ, ਆਪਣੇ ਨੰਬਰਸ ਤੇ ਵਰਕ ਕਰੋ, ਜੇ ਤੁਹਾਡੇ ਨੰਬਰਸ ਵਰਕ ਨਹੀਂ ਕਰਦੇ ਤਾਂ ਇੰਨੀ ਪ੍ਰਾਈਸ ਤੇ ਟਰੱਕ ਲੈ ਕੇ ਤੁਸੀਂ ਕਿਵੇਂ ਵਰਕ ਕਰ ਲਓਗੇ, ਹੈ ਨਾ, ਵੀ ਕਿਸ ਤਰ੍ਹਾਂ ਇਹ ਹੋ ਜਾਊਗਾ। ਇਹ ਦੇਖੋ ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਰੌਲਾ ਪਿਆ ਹੈਗਾ, ਜੇ ਅਸੀਂ ਦੂਜੀ ਕਮਿਊਨਿਟੀ ਨੂੰ ਜਾ ਕੇ ਪੁੱਛੀਏ ਵੀ ਇੰਨੇ ਦਾ ਟਰੱਕ ਆ ਗਿਆ, ਉਹਦੇ ਨਾਲ ਹੀ ਫੀਡਿੰਗ ਨਹੀਂ, ਮੈਂ ਤਾਂ 5 ਸਾਲ ਟਰੱਕ ਨਹੀਂ ਲਊਂਗਾ ਜੇ ਇੰਨੇ ਦਾ ਟਰੱਕ ਹੋਇਆ, ਮੈਨੂੰ ਤਾਂ ਲੋੜ ਹੀ ਕੋਈ ਨਹੀਂ, ਮੈਂ ਤਾਂ ਆ ਵੀ ਵੇਚ ਦੇਣਾ ਜਿਹੜਾ ਮੇਰੇ ਕੋਲ ਵੀ ਹੈਗਾ। ਸੋ ਇਹ ਸਾਡੇ ਵਾਲੇ ਪਾਸੇ ਥੋੜਾ ਜਿਹਾ ਰੌਲਾ ਪਿਆ ਹੈਗਾ, ਪਰ ਡੈਫੀਨੇਟਲੀ ਜਿਹੜੀਆਂ ਪ੍ਰਾਈਸਿਸ ਹੈਗੀਆਂ ਆਬਵੀਅਸਲੀ ਇਹ ਡਿਮਾਂਡ ਤੇ ਸਪਲਾਈ ਦਾ ਚੱਕਰ ਹੈਗਾ। ਜੇ ਹੁਣ ਡਿਮਾਂਡ ਘਟਦੀ ਜਾ ਰਹੀ ਆ ਤੇ ਆਬਵੀਅਸਲੀ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਠੱਲ ਪਊਗੀ ਔਰ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਥੱਲੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਔਰ ਜਦੋਂ ਤੁਸੀਂ ਨਹੀਂ ਦੇਖ ਰਹੇ ਹੈਗੇ ਉਦੋਂ ਫਿਰ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਲੋ ਡਾਊਨ ਹੋਣੀਆਂ ਸ਼ੁਰੂ ਹੋਏ। ਜੀ ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਗੁਰਚਰਨ ਜੀ। ਹਾਂਜੀ ਗੁਰਚਰਨ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਮੈਂ ਇੱਥੇ ਹੁਣੇ ਆਪਣੇ ਲੀਡਰ ਤੋਂ ਫਲੇਵਰ ਆਫ ਇੰਡੀਆ ਤੋਂ ਪਰੌਂਠਾ ਲਿਆ ਜੀ। ਉਹਨਾਂ ਪਰੌਂਠਾ ਹੀ ਡਬਲ ਰੇਟ ਤੇ ਕਰਤਾ, $8 ਦਾ ਪਰੌਂਠਾ ਕਰਤਾ। ਇੱਧਰ ਤੇਲ ਦੇ ਰੇਟ ਵਧੇ ਆ, ਉੱਧਰ ਲੋਡ ਘੱਟ ਆ। ਵੇਖੋ ਮੌਕੇ ਟਾਈਮ ਤੇ ਲੋਕੀ ਦੂਜੇ ਦੀ ਮਦਦ ਕਰਦੇ, ਇਹਨਾਂ ਦੇ ਰੇਟ ਹੀ ਡਬਲ ਕਰ ਦਿੱਤਾ, ਪਰੌਂਠਾ ਡਬਲ ਪੌਣੇ 8 ਦਾ ਕਰ ਦਿੱਤਾ। ਉਹ ਤਾਂ ਜੀ ਹੁਣ ਇਨਫਲੇਸ਼ਨ ਸਾਰੇ ਪਾਸੇ ਆ। ਇੱਧਰ ਸਾਡੇ ਸੈਨੋਜ਼ੇ ਜਿਹੜਾ $1 ਦਾ ਸਮੋਸਾ ਹੁੰਦਾ ਸੀ ਉਹ $3 ਦਾ ਹੋ ਗਿਆ। ਉਹਦਾ ਹੁਣ ਸਾਰਿਆਂ ਦੇ ਕਿਉਂਕਿ ਉਹਨਾਂ ਦੀ ਵੀ ਲੇਬਰ ਕਾਸਟ ਵੱਧਦੀ ਆ, ਰੈਂਟ ਵੱਧਦਾ, ਸਾਰਾ ਕੁਝ। ਹੁਣ ਹਰ ਚੀਜ਼, ਦੁੱਧ ਦੇਖੋ ਤਾਂ ਕਿੱਥੇ ਗਿਆ। ਸੋ ਇਹੀ ਇਨਫਲੇਸ਼ਨ ਨਾ ਤਦੇ ਦਾ ਰੌਲਾ ਪਾ ਰਹੇ ਆ ਵੀ ਹੁਣ ਇੰਟਰਸਟ ਰੇਟ ਜਲਦੀ ਵਧਾਈਏ ਤੇ ਕੰਟਰੋਲ 'ਚ ਕਰੀਏ, ਨਹੀਂ ਤਾਂ ਇਹ ਤਾਂ ਹੱਦੋਂ ਬਾਹਰ ਹੋ ਗਿਆ ਕੰਮ ਜੀ। ਭਾਜੀ ਉਹ ਤਾਂ ਉਹ ਕਹਿੰਦੇ ਨਹੀਂ ਕਿ ਉਹ ਕਹਿੰਦੇ ਏਦਾਂ 1.5 ਲੱਖ ਦਾ ਟਰੱਕ ਅਗਲੇ 3 ਲੱਖ ਦਾ ਕਰੀ ਜਾਂਦੇ, ਜੇ ਅਸੀਂ $4 ਦਾ ਪਰੌਂਠਾ ਤਾਂ ਉੱਥੇ ਹੋ ਗਈ। ਪਰ ਇਹ ਆ ਵੀ ਫਿਰ ਵੀ ਦੇਖੋ ਥੋੜਾ ਜਿਹਾ ਹਿਸਾਬ ਕਿਤਾਬ ਚਾਹੀਦਾ। ਮੈਂ ਇਹ ਗੱਲ ਭਾਜੀ ਉਹਨਾਂ ਦੀ ਨਾਲ ਸਹਿਮਤ ਹੈਗਾ। ਇਨਫਲੇਸ਼ਨ ਹੈਗੀ ਆ, ਪਰ ਇਨਫਲੇਸ਼ਨ ਦੇ ਵਿੱਚ ਇਹਨੂੰ ਪ੍ਰਾਈਸ ਗਾਊਜਿੰਗ ਕਹਿ ਦਿੰਦੇ ਆ। ਜਿਹੜੀ ਆ ਤੁਸੀਂ ਗੱਲ ਕੀਤੀ ਹੈ ਇਹ ਪ੍ਰਾਈਸ ਗਾਊਜਿੰਗ ਹੈਗੀ ਆ। ਇਨਫਲੇਸ਼ਨ ਆਪਣੀ ਜਗ੍ਹਾ ਤੇ ਹੈਗੀ ਆ, ਇੰਨੀ ਨਹੀਂ ਕਿ ਇੰਨੀ ਹਨੇਰੀ ਆ ਗਈ ਆ ਚੀਜ਼ ਦੀ, ਪਰ ਡੈਫੀਨੇਟਲੀ ਥੋੜਾ ਬਹੁਤ ਤਾਂ ਚਾਹੀਦਾ ਆ, ਪਰ ਇੰਨਾ ਸੋ ਬਿਲਕੁਲ ਜਿੰਨਾ ਕਿ ਅਮਰੀਕਨ ਫੂਡ ਕੋਈ ਟਾਕੋ ਬੈਲ ਜਾਂ ਜਿੰਨਾ ਜਿਸ ਪਰਸੈਂਟ ਦੇ ਹਿਸਾਬ ਨਾਲ ਵਧਿਆ ਪਿਛਲੇ ਸਾਲ ਨਾਲੋਂ ਉਨਾ ਹੀ ਆਪਣਿਆਂ ਨੂੰ ਵੀ ਵਧਾਉਣਾ ਚਾਹੀਦਾ ਹੈ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਨਾਲੇ ਦੇਖੋ ਰਮਨ ਜੀ, ਹਰਜੋਤ ਜੀ, ਇੱਕ ਤਾਂ ਆਪਾਂ ਫ੍ਰੀ ਮਾਰਕੀਟ ਦੀ ਮੰਗ ਕਰਦੇ ਹਾਂ ਵੀ ਕੈਪੀਟਲਿਸਟ ਮੁਲਕ ਆ, ਫ੍ਰੀ ਮਾਰਕੀਟ ਆਪਣੇ ਹਿਸਾਬ ਦੇ ਨਾਲ ਭਾਅ, ਤੇ ਹੁਣ ਜੇ ਕੋਈ ਕਰਦਾ ਤਾਂ ਫਿਰ ਦੁਖੀ ਵੀ ਹੋ ਜਾਂਦੇ ਜਲਦੀ। ਇੱਦਾਂ ਨਹੀਂ ਆ ਵੀ ਜਦੋਂ ਫਾਇਦਾ ਹੋਵੇ ਵੀ ਉਦੋਂ ਫ੍ਰੀ ਮਾਰਕੀਟ ਠੀਕ ਆ, ਜਦੋਂ ਦੂਜਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦਾ ਤੇ ਉਦੋਂ ਮਾੜੀ ਆ। ਇਹ ਨਾ ਫਿਰ ਕੌੜਾ ਘੁੱਟ ਫਿਰ ਭਰਨਾ ਵੀ ਪੈਂਦਾ, ਸਹਿਣਾ ਵੀ ਪੈਂਦਾ। ਓਬਵੀਅਸਲੀ ਲੱਗਦਾ ਤੇ ਮਾੜਾ ਆ, ਪਰ ਤੁਸੀਂ ਕਰੋਗੇ ਕੀ ਜਦੋਂ ਤੁਸੀਂ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਆ, ਜਦੋਂ ਉਹ ਹੈ ਹੀ ਆ, ਉਹ ਖੁੱਲ੍ਹ ਦੇ ਵਿੱਚ ਆ, ਉਸ ਚੀਜ਼ ਦੇ ਵਿੱਚ ਕਰ ਸਕਦੇ ਤੇ ਉਹ ਕਰੀ ਜਾ ਰਹੇ ਆ। ਤੁਸੀਂ ਉਹਦੇ ਵਿੱਚ ਉਹਨਾਂ ਦਾ ਫਾਲਟ ਨਹੀਂ ਕੱਢ ਸਕਦੇ, ਪਾਲਿਸੀਜ਼ ਹੀ ਇੱਦਾਂ ਦੀਆਂ।
ਸੋ ਇਹ ਚੀਜ਼ ਇਸ ਦੇ ਵਿੱਚ ਨਾਲ ਬਣ ਜਾਂਦੀ ਆ। ਅਮਰੀਕ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਆਪਣਾ ਜਿੱਦਾਂ ਤੁਸੀਂ ਵਾਲਮਾਰਟ ਤੇ ਟਾਰਗੇਟ ਦਾ ਦੱਸਿਆ ਇਨਵੈਂਟਰੀ ਦਾ, ਤੇ ਉਹਨਾਂ ਦੀ ਯਾਨੀ ਕਿ ਟਰੂ ਪੋਜੀਸ਼ਨ ਪਤਾ ਚੱਲ ਜਾਂਦੀ ਆ। ਇਸ ਤਰੀਕੇ ਨਾਲ ਜਿੱਦਾਂ ਟਰੱਕ ਮੈਨੂਫੈਕਚਰਰ ਹੈਗੇ ਆ, ਆਟੋਮੋਬਾਈਲ ਮੈਨੂਫੈਕਚਰਰ ਹੈਗੇ ਆ, ਇਹਨਾਂ ਦੀ ਟਰੂ ਪੋਜੀਸ਼ਨ ਪਤਾ ਚੱਲ ਸਕਦੀ ਹੈ ਕਿ ਇਹਨਾਂ ਕੋਲ ਕਿੰਨੀ ਇਨਵੈਂਟਰੀ ਹੈਗੀ, ਕਿੰਨਾ ਇਹ ਹੋਲਡ ਕਰ ਰਹੇ ਆ, ਇਹਨਾਂ ਦਾ ਪ੍ਰੋਡਕਸ਼ਨ ਵਾਕਈ ਐਕਚੁਅਲ ਪ੍ਰੋਡਕਸ਼ਨ ਕਰ ਰਹੇ ਆ ਜਾਂ ਡਿਲੀਬਰੇਟਲੀ ਇਹਨਾਂ ਨੇ ਪ੍ਰੋਡਕਸ਼ਨ ਸਲੋ ਕੀਤਾ ਆ, ਤਾਂ ਕਿ ਕੰਜ਼ਿਊਮਰ ਨੂੰ ਪਤਾ ਚੱਲ ਸਕੇ ਕਿ ਫੈਕਟ ਕੀ ਹੈਗਾ ਆ ਇਹ 'ਚ ਪ੍ਰਾਈਸ। ਕਿਉਂਕਿ ਜਿਹੜੇ ਭਾਜੀ ਪਹਿਲਾਂ ਕਹਿ ਕੇ ਗਏ ਆ, ਉਹ ਇੱਕ ਚੀਜ਼ ਨਹੀਂ, ਤੁਸੀਂ ਪਾਰਟ ਵੀ ਲੈਣ ਜਾਂਦੇ ਆ, ਉਹ ਆਪਣੇ ਸਿਸਟਮ 'ਚ ਚੈੱਕ ਕਰਕੇ ਤੁਹਾਨੂੰ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਪਾਰਟ ਹੈਗਾ ਆ, ਪਰ ਉਹ ਤੁਹਾਨੂੰ ਕਹਿੰਗੇ ਅਰੇਂਜ ਕਰਾ ਦਾਂਗੇ। ਉਹ ਜਿਹੜੀ ਅਰੇਂਜ ਕਰਾਣੇ ਵਾਲਾ ਸਿਸਟਮ ਇੱਥੇ ਸ਼ੁਰੂ ਹੋ ਗਿਆ ਨਾ, ਇਹ ਇੱਕ ਤਰ੍ਹਾਂ ਦੇ ਬਲੈਕ ਮਾਰਕੀਟਿੰਗ ਆ। ਬਿਲਕੁਲ, ਇਹ ਬਿਲਕੁਲ ਸਹੀ ਗੱਲ ਆ ਜੀ। ਮੈਂ ਤੁਹਾਨੂੰ ਦੱਸਦਾ, ਸਿਰਫ ਟਰੱਕਿੰਗ ਦੇ ਵਿੱਚ ਨਹੀਂ ਗਾ। ਇਸ ਵੇਲੇ ਮੇਰੇ ਬੇਟੇ ਦੀ ਕਾਰ ਸੀਗੀ, ਆਪਣੀ ਟੈਸਲਾ, ਐਕਸੀਡੈਂਟ ਹੋ ਗਈ। ਉਹ ਕਾਰ ਨੂੰ ਇਸ ਵੇਲੇ ਸ਼ਾਪ ਦੇ ਵਿੱਚ ਖੜੀ ਨੂੰ 4 ਤੋਂ 5 ਮਹੀਨੇ ਉਹ ਚੱਲੇ ਆ, ਉਹਦੇ ਪਾਰਟਸ ਹੀ ਨਹੀਂ ਆ ਰਹੇ। ਟੈਸਲਾ ਦੇ ਕੋਲ ਬੇਕਰਫੀਲਡ ਤੋਂ ਲੈ ਕੇ ਤੇ ਬੇ ਏਰੀਏ ਤੱਕ ਸਿਰਫ ਇੱਕ ਸ਼ਾਪ ਆ ਵੈਲੀ ਦੇ ਵਿੱਚ ਜਿਹੜੀ ਉਹ ਕੰਮ ਕਰਦੀ ਆ, ਠੀਕ ਹੈ। ਉਹਨਾਂ ਦੇ ਕੋਲ ਪਾਰਟਸ ਹੀ ਨਹੀਂ ਹੈਗੇ, ਉਹਨਾਂ ਦੇ ਕੋਲ ਕੋਈ ਡੀਲਰ ਹੀ ਨਹੀਂ ਹੈਗਾ। ਹੁਣ ਇੱਦਾਂ ਹੀ ਜਿਹੜੀਆਂ ਆਪਣੀਆਂ ਫਰੇਟ ਲਾਈਨ ਡੀਲਰਸ਼ਿਪ ਕਹਿ ਲਓ, ਆਪਣੀਆਂ ਕੈਨਵਰਸ ਕਹਿ ਲਓ, ਕੋਈ ਕਹਿ ਲਓ, ਉਹਨਾਂ ਦੇ ਜਿਹੜੇ ਪਾਰਟਸ ਆ ਉਹ ਇਸ ਵੇਲੇ ਮਤਲਬ ਕੀ ਕਰ ਰਹੇ ਆ ਕਿ ਜਿਹੜੇ ਨਾ ਕੀ ਲੈਂਦੇ ਆ, ਸਮਝ ਨਹੀਂ ਆਉਂਦੀ ਕਿ ਮਤਲਬ ਕਿ ਕਿੱਥੋਂ ਇੰਨੀ ਪਾਰਟਸ ਦੀ ਮਤਲਬ ਕਿ ਬੈਕ ਹਾਲ ਜਿਹੜੀ ਬੈਕ ਆਰਡਰ ਆ ਉਹ ਕਿੱਥੋਂ ਸ਼ੁਰੂ ਹੋ ਗਿਆ, ਕਿੱਦਾਂ ਹੋ ਗਿਆ, ਮਤਲਬ ਆਈ ਡੋਂਟ ਨੋ ਕਿ ਕੀ ਸਮਝ ਨਹੀਂ ਆਉਂਦੀ। ਪਰ ਡੈਫੀਨੇਟਲੀ ਜਿਹੜਾ ਇਹ ਇਸ਼ੂ ਹੈਗਾ ਬੜਾ ਵੱਡਾ ਹੈਗਾ, ਔਰ ਬੜਾ ਮਤਲਬ ਕਿ ਸੋਚ ਵਿਚਾਰ ਕਰਨ ਵਾਲਾ ਕਿ ਏਡੇ ਵੱਡੇ ਇਸ਼ੂ ਖੜੇ ਕਰਦੇ, ਪਰ ਸਮਝ ਨਹੀਂ ਆ ਰਹੀ ਕਿ ਕਿਉਂ ਹੋ ਰਹੇ ਜੀ। ਸੋ ਟਰੱਕ ਪ੍ਰੋਡਕਸ਼ਨ ਦੀ ਮੈਂ ਜੇ ਦੱਸਦਾ ਜਾਵਾਂ, ਪਿਛਲੇ ਸਾਲ ਦਾ ਡਾਟਾ ਹੈਗਾ, ਕਹਿੰਦੇ ਵੀ 2,88,000 ਹੈਵੀ ਟਰੱਕ ਬਣਾਏ ਗਏ ਆ ਯੂਨਾਈਟਿਡ ਸਟੇਟਸ ਸਨ 2021 ਚ। ਇਹ 20% ਇਨਕਰੀਜ਼ ਆ 2020 ਨਾਲੋਂ, ਤੇ ਪੂਰੇ ਵਰਲਡ ਵਾਈਡ 4.3 ਮਿਲੀਅਨ ਹੈਵੀ ਟਰੱਕ ਪ੍ਰੋਡਿਊਸ ਹੋਏ ਆ। ਜੀ ਜੀ। ਅਗਲੇ ਕਾਲਰ ਨੇ ਬੰਦਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਤੇ ਮੇਰਾ ਕੁਐਸਚਨ ਹੈਗਾ, ਪਿੱਛੇ ਪਹਿਲਾਂ ਇੱਕ ਬਾਈ ਜੀ ਦੀ ਕਾਲ ਆਈ ਸੀ, ਉਹ ਕਹਿ ਰਹੇ ਸੀਗੇ ਕਿ $500 $400 ਜਿਹੜਾ ਗੱਡੀ ਦੇ ਪਿੱਛੇ ਦੇਣਾ, ਉਹ ਆਪਣੀ ਪੰਜਾਬੀ ਕਮਿਊਨਿਟੀ ਉਹ ਐਂ ਕਿਉਂ ਕਹਿ ਰਹੀ ਹੈ ਕਿ ਉਹ ਵਧੀਆ, ਉਹਨਾਂ ਨੇ ਉਹ ਟੈਕਸ ਚੋਂ ਕੱਢਣਾ ਆਪਣੇ। ਜੀ ਹਾਂਜੀ ਜੀ ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਇਹ ਜੋ ਵੀ ਕੁਝ ਪੈਸਾ ਮਿਲ ਰਿਹਾ ਹੈਗਾ ਅਲਟੀਮੇਟਲੀ ਤਾਂ ਜਿਹੜਾ ਕੰਜ਼ਿਊਮਰ ਦਾ ਪੈਸਾ ਹੈਗਾ, ਅਲਟੀਮੇਟਲੀ ਲਾਅ ਹਾਂਜੀ ਦਾ ਪੈਸਾ ਹੈ। ਉਹ ਤਾਂ ਆਲਰੇਡੀ ਉਹਨਾਂ ਕੋਲ ਟੈਕਸ ਇੰਨਾ ਇਕੱਠਾ ਹੋਇਆ, ਉਹੀ ਵਾਪਸ ਵੰਡੀ ਜਾਣ ਡੇ। ਉਹ ਤਾਂ ਆਲਰੇਡੀ ਲੋਕਾਂ ਦੇ ਟੈਕਸ ਦੀ ਮਨੀ ਹੈ ਜਿਹੜੀ ਉਹ ਦੇਣ ਡੇ ਆ, ਸੋ ਉਹਨਾਂ ਕਿਹੜਾ ਪੱਲਿਓਂ ਦੇਣੇ ਆ। ਨਹੀਂ, ਉਹ ਵੀ ਹੈ ਨਾ ਗੱਲ, ਪਰ ਮੈਂ ਗੱਲ ਕਹਿ ਰਿਹਾ ਕਿ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ, ਉਹ ਕਹਿ ਰਿਹਾ ਕਿ ਸਰਕਾਰ ਫ੍ਰੀ ਪੈਸਾ ਵੰਡ ਰਹੀ ਆ, ਉਹਨਾਂ ਨੂੰ ਪਤਾ ਨਹੀਂ। ਉਹ ਕਹਿ ਰਿਹਾ ਕਿ ਫ੍ਰੀ ਪੈਸਾ ਆ ਰਿਹਾ। ਮੈਂ ਚਲੋ ਨਹੀਂ, ਪੰਜਾਬੀ ਤਾਂ ਨਹੀਂ ਭਾਜੀ, ਇਹ ਸਾਰੇ ਕਹਿ ਰਹੇ ਆ। ਐਕਚੁਅਲੀ ਜਿਹੜੀ ਇਨਫਲੇਸ਼ਨ ਆਈ ਹੈ ਨਾ, ਇਹਦਾ ਮੇਨ ਕਾਰਨ ਆਉਣ ਦਾ ਹੀ ਇਹ ਹੋਇਆ ਵੀ ਪੈਸੇ ਇੰਨੇ ਵੰਡੇ ਗਏ ਪਿਛਲੇ ਸਾਲ ਦੇ ਵਿੱਚ, ਇਨਕਲੂਡਿੰਗ ਇਸ ਸਾਲ ਚ PPP ਲੋਨ ਲੈ ਲਓ ਜਾਂ ਹੋਰ, ਜਾਂ 1200 1400 ਲੋਕਾਂ ਕੋਲ ਇੰਨਾ ਪੈਸਾ ਆ ਗਿਆ, ਉਹਨੇ ਇੰਨਾ ਜ਼ਿਆਦਾ ਖਰਚਿਆ, ਤੇ ਉਹ ਤਦੇ ਕਰਕੇ ਹੁਣ ਇਹ ਸਾਰੀ ਇਨਫਲੇਸ਼ਨ ਵਧੀ ਹੈਗੀ। ਡਾਲਰ ਜਦੋਂ ਜ਼ਿਆਦਾ ਨੋਟ ਛਪਦੇ ਆ, ਜਿਹੜੀ ਚੀਜ਼ ਦੀ ਭਰਮਾਰ ਹੋ ਜਾਂਦੀ ਉਹਦੀ ਵੈਲਿਊ ਘਟ ਜਾਂਦੀ ਆ। ਸੋ ਡਾਲਰ ਦੀ ਵੈਲਿਊ ਘਟ ਗਈ ਆ ਕੈਸ਼ ਦੇ ਕਰਕੇ ਇੰਨੇ ਜ਼ਿਆਦਾ, ਸੋ ਉਹਦੇ ਕਰਕੇ ਇਨਫਲੇਸ਼ਨ ਹੋ ਗਈ ਆ। ਹੁਣ ਮੈਂ ਤੁਹਾਨੂੰ ਇੱਕ ਪਰਸਨਲ ਗੱਲ ਦੱਸਦਾ, ਮੈਂ ਹੈਗਾ ਮੈਂ ਆਰਮੀ ਚ ਸੀ, ਮੈਂ ਪਿਛਲੇ ਮਹੀਨੇ ਜਿਵੇਂ ਕਰਕੇ ਡਨ ਕਰਕੇ ਆਇਆ, ਤੇ ਜਿਹੜਾ ਪਿਛਲੇ ਸਾਲ ਆਪਣੇ $1,200-1,300 ਸੀ, ਉਹਦੇ ਵਿੱਚੋਂ ਸਾਡੀ ਤਨਖਾਹ ਮਹੀਨੇ ਦੀ ਮੇਰਾ $2,500 ਮਸਾ ਬਣਦਾ ਸੀ। ਉਹਦੇ ਵਿੱਚੋਂ ਮੇਰਾ ਟੈਕਸ ਜਾਂਦਾ ਸੀ $600 ਟੈਕਸ ਜਾਂਦਾ ਸੀ ਮਹੀਨੇ ਦਾ। ਜਿਵੇਂ ਕਹਿ ਦਈਏ ਮੈਂ ਉਹ ਸਾਰਾ ਕੁਝ ਪਾ ਕੇ ਜਿਹੜੀ ਚੀਜ਼ ਜਿਹੜੀ ਸੀਗੀ ਆਪਣਾ $1,200 ਵਾਲਾ, ਇਹ ਮਹੀਨੇ ਹੌਲੀ ਹੌਲੀ ਸਾਡੇ ਸਾਰੇ ਕੱਢੇ ਆ ਉਹਨਾਂ ਨੇ, ਤੇ ਉਹ $2,500 ਚੋਂ $600 ਟੈਕਸ ਚਲਾ ਜਾਣਾ, ਪਿੱਛੇ ਕੀ ਰਹਿ ਗਿਆ। ਉਹ ਮੈਂ ਕਹਿ ਰਿਹਾ ਕਿ ਉਹ ਸਮਝਣ ਦੀ ਗੱਲ ਆ ਕਿ ਹੁਣ ਮੈਂ ਹਾਰਡਕੋਰ ਰਿਪਬਲਿਕਨ ਆ ਮੈਂ, ਤੇ ਜਿਹੜੇ ਟੈਕਸ ਦੀ ਗੱਲ ਆ ਉਹ ਜਦੋਂ ਕਰਦੇ ਆ ਆਪਾਂ ਇੱਥੇ, ਆਪਾਂ ਸਰਕਾਰ ਬਦਲ ਗਏ, ਕੋਈ ਉੱਦਾਂ ਦੀ ਚੀਜ਼ ਕਰੀਏ, ਜਿਹੜੇ ਆਪਣਾ ਨਿਊ ਸਮਾਂ ਇਹ ਹਰੇਕ ਦਿਨ ਕੋਈ ਨਾ ਕੋਈ ਜਿਹੜੀ ਇਲੈਕਟ੍ਰਿਕ ਵਹੀਕਲ ਆ, ਜਿਹੜੀਆਂ ਇਹਨਾਂ ਦੀਆਂ ਬੈਟਰੀਆਂ ਬਣਦੀਆਂ, ਉਹ ਤੁਹਾਨੂੰ ਲੱਗਦਾ ਕਿ ਉਹ ਆਪਣੇ ਨੇਚਰ ਦੇ ਨਾਲ ਵਧੀਆ ਗਈਆਂ?
ਚਲੋ ਧੰਨਵਾਦ। ਇਹ ਆਪਾਂ ਕਿਸੇ ਹੋਰ ਦਿਨ ਇਸ਼ੂ ਕਰਾਂਗੇ ਪੋਲਿਟਿਕਸ ਵਾਲਾ, ਪਰ ਤੁਹਾਡੀਆਂ ਸਰਵਿਸਿਜ਼ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਹਾਂਜੀ ਹਾਂਜੀ ਬਿਲਕੁਲ। ਸੋ ਇਹ ਤਾਂ ਜਿੱਦਣ ਦੀਆਂ ਬੈਟਰੀਜ਼ ਬਣ ਰਹੀਆਂ ਨੇ ਜਿਹਦੇ ਵਿੱਚ ਲੈਡ ਕੰਪੋਨੈਂਟ ਹੁੰਦਾ ਆ, ਹੁਣ ਲੀਥੀਅਮ ਆਇਨ ਬੈਟਰੀਜ਼ ਆ, ਚਲੋ ਉਹਨਾਂ ਨੇ ਉਸ ਚੀਜ਼ ਦੇ ਵਿੱਚੋਂ ਉਹ ਫਰਕ ਪਾਇਆ ਆ। ਜਦੋਂ ਇਹ ਖਰਾਬ ਹੋ ਜਾਂਦੀਆਂ ਇਹਨੂੰ ਡਿਸਪੋਜ਼ ਕਿੱਦਾਂ ਕਰਨਾ, ਇਹ ਬਹੁਤ ਵੱਡਾ ਇੱਕ ਸਵਾਲ ਆ। ਹੁਣ ਲੋਕ ਬੈਂਡ ਵੈਗਨ ਦੇ ਉੱਤੇ ਜ਼ਰੂਰ ਹੈਗੇ ਆ ਵੀ ਆਪਾਂ ਬੈਟਰੀਆਂ ਵਾਲੀਆਂ ਗੱਡੀਆਂ ਦੇ ਉੱਤੇ ਚੜੀਏ, ਇੱਦਾਂ ਕਰੀਏ, ਚਲਾਈਏ, ਦੇਖੋ ਹਾਲ ਦੀ ਘੜੀ ਇੱਦਾਂ ਆ, ਪਰ એનર્ਜੀ ਪ੍ਰੋਡਿਊਸ ਕਿੱਦਾਂ ਕਰਨੀ ਆ ਉਹ ਹੁਣ ਕਿਹਦੇ ਨਾਲ, ਆਈਦਰ ਨਿਊਕਲੀਅਰ ਨਾਲ ਕਰੋਗੇ ਜਾਂ ਹਾਲ ਦੀ ਜਿਹੜੀ ਘੜੀ ਆ ਉਹ ਕੋਲ ਦੇ ਨਾਲ ਹੋ ਰਹੀ ਆ। ਅਨਲੈਸ ਤੁਹਾਡੀ ਜਿਹੜੀ એનર્ਜੀ ਦੀ ਪ੍ਰੋਡਕਸ਼ਨ ਉਹ ਰੀਨਿਊਏਬਲ ਸੋਰਸਿਸ ਤੋਂ ਨਹੀਂ ਆ, ਉਨੀ ਦੇਰ ਤੱਕ ਇਹ ਜਿਹੜੇ ਸ਼ਗੂਫੇ ਆ ਉਹ ਉੱਦਾਂ ਵੇਖਣ ਨੂੰ ਸੋਹਣੇ ਲੱਗਦੇ, ਗੱਲਾਂ 'ਚ ਸੋਹਣੇ ਲੱਗਦੇ ਆ, ਇਵੈਂਚੁਅਲੀ ਜਿਹੜਾ ਉਸਦਾ ਕੋਈ ਬਹੁਤਾ ਪੋਜ਼ੀਟਿਵ ਅਸਰ ਨਹੀਂ ਆ। ਸੋ ਇਹ ਲੰਮਾ ਚੌੜਾ ਪ੍ਰੋਸੈਸ ਆ, ਨਾਲੇ ਇਹ ਵੀ ਆ ਵੀ ਸਮਾਂ ਲੱਗਦਾ ਹੁੰਦਾ ਆ। ਜਦੋਂ ਕਿਤੇ ਪਹਿਲੋਂ ਤੇਲ ਦੀਆਂ ਚੱਲੀਆਂ, ਜਦੋਂ ਘੱਟ ਸੀਗੇ ਚੱਲਦੇ, ਉਦੋਂ ਕਿਸੇ ਨੂੰ ਇਸ ਚੀਜ਼ ਦੇ ਬਾਰੇ ਚੇਤਾ ਹੀ ਨਹੀਂ, ਜਿਹੜਾ ਲੋਕੀ ਉੱਦਾਂ ਹੀ ਤੇਲ ਨੂੰ ਧੂੰਆਂ ਜਿਹੜਾ ਉਹ ਚੱਕੀ ਜਾਓ, ਕੋਈ ਚੱਕਰ ਹੀ ਨਹੀਂ। ਪਰ ਹੁਣ ਕਿਉਂਕਿ ਉਹ ਚੀਜ਼ ਵੱਧਦੀ ਇੰਨੀ ਗਈ ਆ, ਸੋ ਉਹ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਹੋ ਰਿਹਾ ਆ। ਸੋ ਇਹ ਇੱਕ ਚੀਜ਼ ਹੈਗੀ ਆ ਪੋਲਿਊਸ਼ਨ ਦੀ, ਜਦੋਂ ਗੱਲ ਆਉਂਦੀ ਆ ਰਮਨ ਜੀ, ਹਰਜੋਤ ਜੀ, ਟਰੱਕਾਂ ਵਾਲੇ ਵਿਚਾਰੇ ਉਹ ਜ਼ਿਆਦਾ ਦਿਸਦੇ ਆ, ਉਹਨਾਂ ਦੇ ਉੱਤੇ ਜਿਹੜੀਆਂ ਰੈਗੂਲੇਸ਼ਨਾਂ ਸਭ ਤੋਂ ਜ਼ਿਆਦਾ ਜਿਹੜੀਆਂ ਆ ਲੱਗਦੀਆਂ ਆ। ਜਿਹੜੀ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਵੀ ਕਾਰ ਵਾਲੇ ਜਿਹੜੇ ਆ ਧੂੰਆਂ ਕਹਿੰਦੇ ਆ ਵੀ ਹੌਰਨ ਨਹੀਂ ਦੇਣਾ, ਪਰ ਇਹਨਾਂ ਕੰਪਨੀਆਂ ਦਾ ਧੂੰਆਂ ਜ਼ਰੂਰ ਕੱਢੀ ਰੱਖਦੇ ਆ। ਜੀ ਬਿਲਕੁਲ ਜੀ, ਇਹ ਤਾਂ ਗੱਲ ਹੈਗੀ ਆ। ਇਹ ਪਹਿਲਾਂ ਤੋਂ ਸ਼ੁਰੂ ਤੋਂ ਅਸੀਂ ਗੱਲ ਕਰਦੇ ਆ ਰਹੇ ਹਾਂ ਕਿ ਜਿਹੜਾ ਟਰੱਕ ਹੈਗਾ ਆ ਉਹ ਦਿਖਦਾ ਹੈਗਾ, ਜਿਹੜਾ ਰੀਫਰ ਹੈਗਾ ਉਹ ਦਿਖਦਾ ਹੈਗਾ ਕਿ ਕੋਈ ਵੱਡਾ ਹੈਗਾ। ਔਰ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਐਜ਼ ਕੰਪੈਰੀਜ਼ਨ ਤੇ ਦੇਖਿਆ ਜਾਵੇ ਤੇ ਜਿਹੜਾ ਟਰੱਕ ਇੱਕ ਹੈਗਾ ਉਹ ਕੈਲੀਫੋਰਨੀਆ ਦੇ ਵਿੱਚੋਂ ਜਦੋਂ ਲੰਘਦਾ ਹੈਗਾ ਉਹਦੇ ਨਾਲੋਂ ਜ਼ਿਆਦਾ ਇੱਕ ਗੈਸ ਗ੍ਰਿਲ ਜਿਹੜੀ ਆ ਆਪਣੀ ਜਿਹੜੀ ਆ ਕੋਲੇ ਵਾਲੀ ਗ੍ਰਿਲ ਹੈਗੀ ਆ, ਉਹ ਜ਼ਿਆਦਾ ਪੋਲਿਊਸ਼ਨ ਫੈਲਾਉਂਦੀ ਹੈਗੀ ਆ। ਸੋ ਪਰ ਉੱਥੇ ਧਿਆਨ ਨਹੀਂ ਜਾਂਦਾ ਹੈਗਾ ਕਿਉਂਕਿ ਉਹ ਸਵਾਦ ਦਾ ਚੱਕਰ ਹੈਗਾ। ਸੋ ਇਸ ਕਰਕੇ ਹਰ ਇੱਕ ਬੰਦਾ ਜਿਹੜਾ ਕਹਿੰਦਾ ਹੈਗਾ ਕਿ ਉਹ ਟਰੱਕ ਦਾ ਹੀ ਕਿਉਂਕਿ ਤੁਰਿਆ ਜਾਂਦਾ ਵੀ ਬਹੁਤ ਵੱਡਾ ਦਿਖਦਾ ਵੀ ਸਾਰਿਆਂ ਨੂੰ, ਇਸ ਕਰਕੇ ਉਹ ਪਹਿਲਾਂ ਨਜ਼ਰ 'ਚ ਆ ਜਾਂਦਾ। ਜੀ ਜੀ ਆਪਣੇ ਅਗਲੇ ਕਾਲਰ ਨੇ ਤਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਵੀ ਜਿਹੜਾ W2 ਫਾਰਮ ਡਰਾਈਵਰ ਨੂੰ ਦਿੰਦੇ ਟੈਕਸ ਕੱਟਿਆ ਜਾਂਦਾ ਹੈ, ਉਹਦੇ ਤੇ ਆਮ ਓਨਰ ਕੀ ਕਰਦੇ ਹੈ? ਪੂਰਾ ਉਹਦੇ ਤੇ ਟੈਕਸ ਨਹੀਂ ਕੱਟਦੇ, EFS ਅੱਡ ਦੇ ਦਿੰਦੇ ਆ, ਉਹ ਬਾਹਰ ਦੀ ਬਾਹਰ ਦੇ ਦਿੰਦੇ। ਇਹਦੇ ਤੇ ਕਿਵੇਂ ਰੋਕ ਲੱਗ ਸਕਦੀ ਹੈ? ਦੇਖੋ ਜੀ, ਜਦੋਂ ਆਡਿਟ ਹੋਊਗਾ ਐਕਸੈਪਟ ਨਾ ਕਰੋ, ਉਹਨੂੰ ਬਸ ਐਕਸੈਪਟ ਨਹੀਂ ਕਰੋਗੇ ਤੇ ਤੁਸੀਂ ਉਹਨੂੰ ਕਹੋ ਜੀ ਮੈਨੂੰ ਆਪਣੇ W2 ਫਾਰਮ ਦੇ ਵਿੱਚ ਹੀ ਮੈਨੂੰ ਮੇਰੇ ਪੇਰੋਲ ਦੇ ਪੈਸੇ ਚਾਹੀਦੇ ਆ, ਪੇਰੋਲ ਜਿੰਨਾ ਮੇਰਾ ਬਣਦਾ ਹੈਗਾ ਉੱਥੇ ਚਾਹੀਦਾ। ਜਿਹੜਾ EFS ਦੇਣਾ ਹੈਗਾ ਆ ਉਹ ਅਲਟੀਮੇਟਲੀ ਕੰਪਨੀ ਨੂੰ ਵੀ ਘਾਟਾ ਹੈਗਾ ਤੇ ਅਲਟੀਮੇਟਲੀ ਤੁਹਾਨੂੰ ਵੀ ਘਾਟਾ ਹੈਗਾ, ਦੋਨੋਂ ਸਾਈਡ ਨੂੰ ਘਾਟਾ ਹੈਗਾ। ਉਹ ਇੱਕ ਨੂੰ ਨਹੀਂ ਹੈਗਾ, ਉਹ ਸਿਰਫ ਲੱਗਦਾ ਆ ਵੀ ਅਸੀਂ ਕੈਸ਼ ਦੇ ਦਿੱਤਾ ਤੇ ਉਹ ਸਰ ਗਿਆ, ਪਰ ਲੇਕਿਨ ਉਹ ਅਲਟੀਮੇਟਲੀ ਬਹੁਤ ਕੰਪਨੀਆਂ ਜਿਹੜੀਆਂ ਭਾਜੀ ਪਿਛਲੇ 2 ਸਾਲ ਪਹਿਲਾਂ ਜਦੋਂ 2020 ਦੇ ਵਿੱਚ ਇਹ ਆਇਆ ਸੀ ਨਾ, ਤਾਂ ਬੜੀਆਂ ਕੰਪਨੀਆਂ ਮੱਥੇ ਦੇ ਹੱਥ ਮਾਰਦੀਆਂ ਸੀ, ਹਾਏ ਹਾਏ ਅਸੀਂ ਪੇਰੋਲ ਕਿਉਂ ਨਹੀਂ ਕੀਤਾ, ਕਿਉਂਕਿ ਉਦੋਂ ਪੇਰੋਲ ਦੇ ਪੈਸੇ ਮਿਲੇ ਸੀ, PPP ਦੇ ਪੈਸੇ ਮਿਲੇ ਸੀ। ਪਰ ਹੁਣ ਜਦੋਂ ਇਹ ਅਸੀਂ ਕਹਿੰਦੇ ਹਾਂ ਹਰ ਇੱਕ ਬੰਦੇ ਨੂੰ ਕਿ ਤੁਹਾਡੀ ਕੰਪਨੀ ਦਾ ਕ੍ਰੈਡਿਟ, ਤੁਹਾਡੀ ਕੰਪਨੀ ਦਾ ਰੈਕਡ, ਤੁਹਾਡੀ ਕੰਪਨੀ ਦਾ ਹਰ ਚੀਜ਼ ਜਿਹੜੀ ਆ, ਇਹ ਸਿਰਫ ਕੰਪਨੀ ਨੂੰ ਇਹ ਨਹੀਂ ਗਾ ਕਿ ਕੰਪਨੀ ਦੇਖਦੀ ਹੈ। ਕੰਪਨੀ ਦਾ ਜਿਹੜਾ ਬੈਲੈਂਸ ਸ਼ੀਟ ਹੈ, ਕੰਪਨੀ ਦੀ ਜਿਹੜੀਆਂ ਕੁਛ ਵੀ ਬਣਨਾ ਹੈਗਾ ਉਹ ਸਿਰਫ ਇਸੇ ਚੀਜ਼ ਤੇ ਬਣਨਾ ਹੈਗਾ। ਕੰਪਨੀ ਠੀਕ ਹੈ, ਕੰਪਨੀ ਕਹਿ ਦੇਵੇ ਜੀ ਮੈਂ $1 ਮਿਲੀਅਨ ਕਮਾ ਰਹੀ ਹਾਂ, ਪਰ ਕੰਪਨੀ ਪੇ ਤਾਂ ਕਿਸੇ ਨੂੰ ਕਰ ਨਹੀਂ ਰਹੀ, ਕੰਪਨੀ ਦਾ ਕੋਈ ਪੇਰੋਲ ਨਹੀਂ, ਕੁਛ ਨਹੀਂ, ਕੋਈ ਰੈਕਡ ਨਹੀਂ ਹੈਗਾ। ਸੋ ਉਹ ਵੀ ਚੀਜ਼ਾਂ ਬਹੁਤ ਮੈਟਰ ਕਰਦੀਆਂ। ਪਰ ਡੈਫੀਨੇਟਲੀ ਤੁਸੀਂ ਨਾ ਕਰ ਸਕਦੇ ਹੈਗੇ, ਤੁਸੀਂ ਕਹਿ ਸਕਦੇ ਕਿ ਮੈਂ ਇਸ ਤਰ੍ਹਾਂ ਪੈਸੇ ਨਹੀਂ ਲੈਣੇ, ਮੈਨੂੰ ਮੇਰੇ W2 ਦੇ ਵਿੱਚ ਜਾਂ ਮੇਰੇ ਪੇਰੋਲ ਦੇ ਵਿੱਚ ਪੈਸੇ ਦਿਓ ਪਾ ਕੇ। ਜੀ ਥੈਂਕ ਯੂ ਜੀ। ਅਗਲੇ ਕਾਲਰ ਮਨਵੀਰ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਪਣੇ ਟੈਫ ਵਾਲੇ ਟਰੱਕਾਂ ਦੀ ਗੱਲ ਕਰਦੇ ਸੀਗੇ, ਚਲੋ ਇਹ ਤਾਂ ਕਮਰਸ਼ੀਅਲ ਆਪਣੇ ਸੜਕਾਂ ਤੇ ਜਾਂਦੇ ਸਾਰਿਆਂ ਨੂੰ ਦੇਖਦੇ ਆ, ਬਿਲਕੁਲ ਸਹੀ ਹੈ ਤੁਹਾਡੀ ਗੱਲ। ਪਰ ਇੱਥੇ ਕਈ ਪਲੇਸਾਂ ਦੇ ਉੱਤੇ ਕੈਲੀਫੋਰਨੀਆ ਦੀ ਆਪਾਂ ਗੱਲ ਕਰਦੇ ਹਾਂ ਜੀ, ਅਸੀਂ ਤਾਂ ਇਹ ਸੁਣ ਕੇ ਪਹਿਲਾਂ ਹੀ ਨਵੇਂ ਟਰੱਕ ਖਰੀਦੇ ਸੀ ਵੀ ਪੁਰਾਣੇ ਬੰਦ ਹੋ ਜਾਣੇ ਆ। 2014 ਚ ਖਰੀਦਿਆ ਸੀਗਾ ਜੀ, ਅੱਜ ਪੇ ਆਫ ਵੀ ਹੋ ਚੁੱਕਾ, ਉਹ ਇਹਨੂੰ 3 ਸਾਲ ਹੋ ਗਏ ਆ, ਸਟਿਲ ਚੱਲ ਰਿਹਾ। ਤੇ ਪੁਰਾਣੇ ਟਰੱਕ ਆ ਜਿਹੜੇ ਹਾਲੇ ਵੀ ਉਹ ਤੁਰੇ ਫਿਰਦੇ ਆ। LA ਦੇ ਵਿੱਚ ਹੀ ਜਾ ਕੇ ਦੇਖ ਲੈਣਾ, ਜਿਹੜੇ ਕਾਰ ਵਾਲੇ ਰੌਲਾ ਪਾਉਂਦੇ ਰਹਿੰਦੇ ਆ। ਵੇਅਰ ਹਾਊਸਾਂ ਦੇ ਵਿੱਚ ਜਿਹੜੇ ਆਪਣੇ ਛੋਟੇ ਟਰੱਕ ਹੁੰਦੇ ਆ ਜੀ, ਟ੍ਰੇਲਰ ਮੂਵ ਕਰਨ ਵਾਸਤੇ, ਅਸੀਂ ਇੱਕ ਆਹ ਫੰਟਾਨੇ ਪਲੇਸ ਹੈਗੀ ਆ ਜੀ, ਉੱਥੇ ਆਂਡੇ ਡਿਲੀਵਰ ਕਰਦੇ ਹੁੰਦੇ ਆ। ਉਹ ਕੱਚਾ ਧੂੰਆਂ ਮਾਰਦਾ ਜੀ, ਇੱਕ ਤਾਂ ਕਾਲਾ ਹੁੰਦਾ, ਇੱਕ ਕੱਚਾ ਧੂੰਆਂ, ਜਿੱਥੇ ਸਾਹ ਵੀ ਨਹੀਂ ਆਉਂਦਾ ਖੜ ਕੇ ਬੰਦੇ ਨੂੰ ਜੇ ਉਹਨੂੰ ਸਟਾਰਟ ਕਰ ਦਈਏ। ਕੋਈ ਉਹਦੇ ਟਾਇਰ ਨਹੀਂ ਚੱਜਦੇ, ਕੋਈ ਕੁਛ ਨਹੀਂ ਜੀ, ਉਹ ਜਣੀ ਸਿੱਧੀ ਲੰਬ ਹੀ ਕੱਢਦਾ ਧੂਏ ਦੀ। ਉਹ ਉਹਨਾਂ ਨੂੰ ਦਿਖਦੇ ਨਹੀਂ ਹੈਗੇ ਜਿਹੜੇ ਵੇਅਰ ਹਾਊਸਾਂ ਦੇ ਵਿੱਚ ਇੱਦਾਂ ਦੇ ਟਰੱਕ ਲਈ ਫਿਰਦੇ ਆ ਜੀ, ਜਿਹੜੇ ਕੰਪਨੀਆਂ ਪਾਲਿਸੀਆਂ
ਬਣਾਈ ਜਾਂਦੀਆਂ ਨੇ ਇਹ ਕਾਰ ਵਾਲੇ ਆ, ਪਰ ਇੱਥੇ ਕਈ ਜਗ੍ਹਾ ਤੇ ਨੇ ਜੀ, ਇੱਕ ਜਗ੍ਹਾ ਤੇ ਨਹੀਂ ਹੈਗੇ, ਜਾਣੀ ਬੜੀ ਜਗ੍ਹਾ ਡਿਲੀਵਰ ਕਰੀਦੀ ਆ ਲੋਡ। ਉੱਥੇ ਉਹਨਾਂ ਦੀ ਕੰਡੀਸ਼ਨ ਦੇਖੀ ਦੀ ਆ ਟਰੱਕਾਂ ਦੀ, ਉੱਥੇ ਜਾ ਕੇ ਦੇਖੀਦਾ ਵੀ ਇੱਥੇ ਡੈਥ ਦੀ ਲੋੜ ਨਹੀਂ ਹੈਗੀ ਹੈ ਕੈਲੀਫੋਰਨੀਆ ਨਾਲੇ ਵੱਡੀ ਸਿਟੀ ਦੇ ਅੰਦਰ ਆ ਜਿੱਥੇ ਜ਼ਿਆਦਾ ਲੋੜ ਆ ਮਤਲਬ ਐਨਵਾਇਰਨਮੈਂਟ ਕਲੀਨ ਕਰਨ ਦੀ। ਬਸ ਇਹੀ ਸਵਾਲ ਸੀ, ਜਵਾਬ ਸੀਗਾ। ਹਾਂਜੀ, ਇਹਦਾ ਜਿਹੜਾ ਸਵਾਲ ਦਾ ਜਵਾਬ ਹੈਗਾ ਮੈਂ ਤੁਹਾਨੂੰ ਦਿੰਦਾ ਕਿ ਬਹੁਤ ਕੰਪਨੀਆਂ, ਜੇ ਤੁਸੀਂ ਕਾਰ ਦੇ ਜਿਹੜੀਆਂ ਨਾ ਪੈਨਲਟੀਜ਼ ਹੈਗੀਆਂ ਜਦੋਂ ਇਸ਼ੂ ਕਰਦੇ ਆ, ਪੈਨਲਟੀਜ਼ ਕਿਹੜੀਆਂ ਕੰਪਨੀਆਂ ਨੂੰ ਕੀਤੀਆਂ, ਉਹਦੇ ਵਿੱਚ ਮੈਜੋਰਟੀ ਪੈਨਲਟੀਜ਼ ਜਿਹੜੀਆਂ ਨਾ ਉਹ ਸਿਟੀ ਦੇ ਵਿੱਚ ਜਿਹੜੀਆਂ ਕੰਪਨੀਆਂ ਚੱਲ ਰਹੀਆਂ ਨਾ ਉਹਨਾਂ ਨੂੰ ਹੁੰਦੀਆਂ ਆ, ਜਿਹੜੀਆਂ ਸਿਟੀ ਦੇ ਵਿੱਚ, ਚਾਹੇ ਉਹ ਗਾਰਬੇਜ ਵਾਲੇ ਟਰੱਕ ਆ, ਚਾਹੇ ਉਹ ਛੋਟੇ ਟਰੱਕ ਆ, ਚਾਹੇ ਉਹ ਲੋਕਲ ਟਰੱਕ ਆ। ਮੈਜੋਰਟੀ ਜਿਹੜੀਆਂ ਪੈਨਲਟੀਜ਼ ਆ ਉਹ ਇਹਨਾਂ ਹੀ ਕੰਪਨੀ ਨੂੰ, ਇਹਨਾਂ ਵੇਅਰ ਹਾਊਸਿਸ ਨੂੰ ਹੁੰਦੀਆਂ ਆ। ਸੋ ਉਹ ਜਿਹੜਾ, ਜੇ ਤੁਸੀਂ ਉਸ ਜਾ ਕੇ ਦੇਖੋ ਉਹਦੇ ਵਿੱਚ ਅਗਰ ਹੁੰਦਾ, ਇਹ ਕਈ ਐਸੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਨੂੰ ਸ਼ਾਇਦ ਹੋ ਸਕਦਾ ਪੈਨਲਟੀ ਉਨੀ ਨਾ ਹੁੰਦੀ ਹੋਵੇ ਤੇ ਟਰੱਕ ਚੇਂਜ ਕਰਨ ਦੇ ਪੈਸੇ ਜ਼ਿਆਦਾ ਲੱਗਦੇ ਹੋਣ, ਉਹ ਕਹਿੰਦੇ ਵੀ ਸਾਰ ਲਓ। ਸੋ ਇਸੇ ਕਰਕੇ ਕਹਿੰਦੇ ਵੀ ਇਸ ਸਾਲ ਦੇ ਐਂਡ ਤੱਕ 80,000 ਟਰੱਕ ਜਿਹੜਾ ਹੈ ਕੈਲੀਫੋਰਨੀਆ ਦੇ ਵਿੱਚ ਆਊਟ ਆਫ ਆਰਡਰ ਹੋ ਜਾਣੇ ਆ, ਜਿਹੜਾ ਇਹ ਪ੍ਰੀਟੀ ਮਚ ਉਹੀ ਟਰੱਕ ਹੈ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਆ। ਸੋ ਡੈਫੀਨੇਟਲੀ ਇਹਦਾ ਜਿਹੜਾ ਹੈਗਾ ਆ, ਜਿਹੜਾ ਲਾਸਟ ਫੇਜ਼ ਚੱਲ ਰਿਹਾ ਹੈਗਾ, ਇਹ ਲਾਸਟ ਫੇਜ਼ ਦੇ ਵਿੱਚ ਹੈਗਾ। ਹੁਣ ਇਹ ਜਿਹੜਾ ਇਸ ਸਾਲ ਦੇ ਐਂਡ ਤੱਕ ਹੈ, ਜਿੰਨੇ ਵੀ ਟਰੱਕ ਜਿਹੜੇ ਚਾਹੇ ਉਹ ਰੈਟਰੋਫਿਟ ਕੀਤੇ ਸੀਗੇ, ਕੋਈ ਕੀਤੇ ਸੀਗੇ, ਉਹ ਇਸ ਸਾਲ ਦੇ ਐਂਡ ਦੇ ਵਿੱਚ ਖਤਮ ਹੋ ਜਾਣੇ। ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹੈਗਾ। ਬਹੁਤ ਪ੍ਰੋਟੈਸਟ ਹੋਏ ਸੀਗੇ ਜਦੋਂ ਐਕਸਟੈਂਸ਼ਨ ਦਿੱਤੀ ਗਈ ਸੀ ਇਹਨਾਂ ਟਰੱਕਾਂ ਨੂੰ, ਉਦੋਂ ਕਿ ਬਹੁਤ ਕੰਪਨੀਆਂ ਨੇ ਜਿਨ੍ਹਾਂ ਨੇ ਨਵੇਂ ਟਰੱਕ ਲੈ ਲਏ ਆ, ਇੰਨੀ ਮਨੀ ਇਨਵੈਸਟ ਕਰਤੀ ਆ, ਔਰ ਮੇਰੇ ਖਿਆਲ ਕੋਈ ਐਸੀ ਆਪਣੀਆਂ ਕੰਪਨੀਆਂ ਦਾ ਬਹੁਤ ਘੱਟ ਹੋਣੀਆਂ ਅਵੇਲੇਬਲ, ਜਿਹੜੀਆਂ ਐਸੀਆਂ ਹੋਣੀਆਂ ਕਿ ਜਿਨ੍ਹਾਂ ਦੇ ਟਰੱਕ ਜਿਹੜੇ ਕੰਪਲਾਇੰਟ ਨਹੀਂ ਹੋਣੇ। ਪਰ ਡੈਫੀਨੇਟਲੀ ਜਿਹੜੀ ਆ ਇਹ ਚੀਜ਼ ਬਿਲਕੁਲ ਸਹੀ ਹੈਗੀ ਔਰ ਹੋ ਰਹੀ ਆ, ਪਰ ਇਸ ਸਾਲ ਦੇ ਐਂਡ ਤੱਕ ਇਹਦਾ ਲਾਸਟ ਬੈਚ ਚੱਲ ਰਿਹਾ। ਜੀ ਜੀ, ਸੋ ਥੈਂਕ ਯੂ ਜੀ ਕਾਲ ਦੇ ਲਈ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਤੇ ਇੱਕ ਵਾਰੀ ਸਾਡਾ ਸਮਾਂ ਵੀ ਸਮਾਪਤੀ ਵਾਲਾ। ਰਾਜਕਰਮਵੀਰ ਸਿੰਘ ਜੀ, ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ, ਜਿਹੜੇ ਇਸ ਸ਼ਨੀਚਰਵਾਰ ਨੂੰ ਨਗਰ ਕੀਰਤਨ ਹੋਣਾ ਸੈਨ ਫਰਾਂਸਿਸਕੋ 'ਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ। ਤੇ ਪਹਿਲੀ ਵਾਰੀ ਨੈਵਰ ਫੋਰਗੇਟ 1984 ਮਿਊਜ਼ੀਅਮ ਉੱਥੇ ਐਗਜ਼ੀਬਿਸ਼ਨ ਲੱਗਣੀ ਹੈਗੀ ਆ। ਸੋ ਜਿਹੜੇ ਆਪਣੇ ਟਰੱਕਰ ਵੀਰ ਹੈਗੇ ਆ, ਜ਼ਰੂਰ ਜਿਹੜੇ ਕੰਮ ਤੇ ਨਹੀਂ ਹੋਣੇ, ਜ਼ਰੂਰ ਆਪਣੇ ਪਰਿਵਾਰਾਂ ਨੂੰ ਲੈ ਕੇ ਉੱਥੇ ਪਹੁੰਚੋ, ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਕਿ ਜਿਹੜਾ ਇਸ ਨਗਰ ਕੀਰਤਨ ਦਾ ਹਿੱਸਾ ਬਣੀਏ। ਬਹੁਤ ਸਾਰੇ ਗੁਰੂ ਘਰ ਪਾਰਟਿਸਿਪੇਟ ਕਰ ਰਹੇ ਹੈਗੇ ਆ। ਗੁਰਦੁਆਰਾ ਸਾਹਿਬ ਫਰੀਮੌਂਟ, ਗੁਰਦੁਆਰਾ ਸਾਹਿਬ ਐਲਸਬਰੰਟੇ, ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਸਾਊਥ ਸੈਨ ਫਰਾਂਸਿਸਕੋ ਤੋਂ, ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ, ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟਰੇਸੀ, ਗੁਰਦੁਆਰਾ ਸਾਹਿਬ ਦਮਦਮੀ ਟਕਸਾਲ ਮੰਟੀਕਾ, ਗੁਰਦੁਆਰਾ ਸਾਹਿਬ ਸੈਨੋਜ਼ੇ, ਗੁਰਦੁਆਰਾ ਸਾਹਿਬ ਮੋਡੈਸਟੋ ਸੀਰੀਜ਼, ਗੁਰਦੁਆਰਾ ਸਾਹਿਬ ਟਰਲ, ਗੁਰਦੁਆਰਾ ਸਾਹਿਬ ਫੇਅਰਫੀਲਡ, ਗੁਰਦੁਆਰਾ ਸਾਹਿਬ ਸੈਂਤਾ ਕਲਾਰਾ, ਗੁਰਦੁਆਰਾ ਸਾਹਿਬ ਸੈਨੋਜ਼ੇ, ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਤੇ, ਗੁਰਦੁਆਰਾ ਸਾਹਿਬ ਰਵਿਦਾਸ ਟੈਂਪਲ ਯੂਨੀਅਨ ਸਿਟੀ ਦੇ, ਗੁਰਦੁਆਰਾ ਸਾਹਿਬ ਹੇਵਰਡ। ਸੋ ਬਹੁਤ ਗੁਰੂ ਘਰਾਂ ਤੋਂ ਬੱਸਾਂ ਵੀ ਜਾਣੀਆਂ ਆ, ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਆਈ ਆ ਉਹ ਆਪਾਂ ਸਰੋਤਿਆਂ ਨਾਲ ਸਾਂਝੀ ਕਰਦੇ ਰਹੇ ਆ। ਮਿਲਪੀਟਸ ਗੁਰਦੁਆਰਾ ਸਾਹਿਬ ਤੋਂ ਬੱਸ ਉਹਨਾਂ ਦੀ ਫੁੱਲ ਹੋ ਚੁੱਕੀ ਆ। ਗੁਰਦੁਆਰਾ ਸਾਹਿਬ ਫਰੀਮੌਂਟ ਤੋਂ 2 ਚੱਲਣੀਆਂ ਆ। ਗੁਰਦੁਆਰਾ ਸਾਹਿਬ ਯੁਵਾ ਸਿਟੀ ਟਿਆਰਾਬੀਨਾ ਜਿੱਥੇ ਨਗਰ ਕੀਰਤਨ ਹੁੰਦਾ ਉਸ ਗੁਰੂ ਘਰੋਂ 2 ਚੱਲਣੀਆਂ ਆ। ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਤੋਂ 2 ਚੱਲਣੀਆਂ ਆ ਤੇ ਗੁਰਦੁਆਰਾ ਸਾਹਿਬ ਸੀਰੀਜ਼ ਮੋਡੈਸਟੋ ਤੋਂ 2 ਬੱਸਾਂ ਚੱਲਣੀਆਂ। ਟਰਲਕ ਗੁਰਦੁਆਰਾ ਸਾਹਿਬ ਤੋਂ 1 ਬੱਸ ਚੱਲਣੀ ਆ। ਸਟਾਕਟਨ ਗੁਰਦੁਆਰਾ ਸਾਹਿਬ ਤੋਂ 2 ਬੱਸਾਂ ਚੱਲਣੀਆਂ। ਹੋਰ ਵੀ ਜਿਹੜੇ ਕੋਈ ਗੁਰੂ ਘਰ ਦੇ ਪ੍ਰਬੰਧਕ ਜਾਂ ਆਪਣੇ ਹੋਰ ਕਿਸੇ ਵੀਰ ਨੇ ਬੈਨਾਂ ਦੇ ਵਿੱਚ ਜਾਂ ਆਪਣੀਆਂ ਵੱਡੀ ਕਾਰਾਂ 'ਚ ਜਾਣਾ ਹੈ, ਜੇ ਕਿਸੇ ਨੇ ਇਨਫੋਰਮੇਸ਼ਨ ਦੇਣੀ ਹੋਈ ਤੇ ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਦੱਸ ਦਿਓ ਜੀ। ਥੈਂਕ ਯੂ ਜੀ। ਤੇ ਜ਼ਰੂਰ ਹੁਮਾ ਕੇ ਪਹੁੰਚੋ ਜੀ। 2 ਦਿਨ ਬਾਅਦ ਇਹ ਨਗਰ ਕੀਰਤਨ ਆਉਂਦਾ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ। ਸੋ ਜ਼ਰੂਰ ਹੁਮਾ ਕੇ ਜਿਹੜਾ ਪਹੁੰਚੋ, ਜਿੱਥੇ ਇੱਥੋਂ ਬੱਸਾਂ ਦੇ ਜ਼ਰੀਏ ਤੁਸੀਂ ਆਉਣਾ, ਜੇ ਆਪ ਡਰਾਈਵ ਕਰਕੇ ਆਉਣਾ, ਕਾਰਪੂਲ ਕਰੋ, ਵੱਧ ਤੋਂ ਵੱਧ ਲੋਕ ਇਕੱਠੇ ਕਰਕੇ ਗੱਡੀਆਂ ਭਰ ਕੇ ਜਿਹੜਾ ਹੈ ਉੱਥੇ ਪਹੁੰਚੋ। ਖਾਲਸਾਈ ਰੰਗਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਤੁਸੀਂ ਸ਼ਿਰਕਤ ਕਰੋ ਜੀ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਤੇ ਰਮਨ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਧੰਨਵਾਦ ਜੀ। ਤੇ ਹੁਣ ਇਜਾਜ਼ਤ ਦਿੰਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।